ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 9 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਪਾਂਸਰ ਕਰਦੇ ਨੇ ਪ੍ਰੋਗਰਾਮ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। 31 ਦਸੰਬਰ ਅਖੀਰਲੀ ਤਰੀਕ ਆ। ਆਪਣੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਸੰਪਰਕ ਕਰੋ 408-272-2500 ਦੇ ਉੱਤੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914 ਹੈ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਲਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਆ ਵੀ ਐਪਸਟੀਨ ਮਾਮਲੇ ਦੇ ਵਿੱਚ ਇੱਕ ਜੱਜ ਨੇ ਉਸ ਰਿਕੁਐਸਟ ਨੂੰ ਜਿਹੜਾ ਅਪਰੂਵ ਕਰ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਜੋ ਗ੍ਰੈਂਡ ਜੂਰੀ ਦੇ ਰੈਕੋਰਡ ਸੀਗੇ ਮੈਕਸਵੈਲ ਕੇਸ ਦੇ ਵਿੱਚ, ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਸੋ ਇਹ ਰੂਲਿੰਗ ਜੱਜ ਨੇ ਉਸ ਬੇਸ ਦੇ ਉੱਤੇ ਕਹੀ ਆ ਜਿੱਥੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜਸਟਿਸ ਡਿਪਾਰਟਮੈਂਟ ਨੂੰ ਸਾਰੇ ਹੀ ਜਿਹੜੇ ਡਾਕੂਮੈਂਟਸ ਆ ਉਹ ਰਿਲੀਜ਼ ਕਰ ਦੇਣੇ ਚਾਹੀਦੇ ਆ। ਇਹ ਮੈਨਹਟਨ ਦਾ ਫੈਡਰਲ ਜੱਜ ਆ, ਜਿਸ ਨੇ ਅੱਜ ਸਵੇਰੇ ਜਿਹੜਾ ਆ ਇਹ ਜਸਟਿਸ ਡਿਪਾਰਟਮੈਂਟ ਦਾ ਮੋਸ਼ਨ ਵੀ ਸਾਰੇ ਰੈਕੋਰਡ ਅਨਸੀਲ ਕੀਤੇ ਜਾਣ। ਗ੍ਰੈਂਡ ਜੂਰੀ ਇਨਵੈਸਟੀਗੇਸ਼ਨ ਜੋ ਗਿਸਲੇਨੀ ਮੈਕਸਵੈਲ ਦੇ ਮਾਮਲੇ ਦੇ ਵਿੱਚ ਹੋਈ ਸੀ, ਜੋ ਕਿ ਜੈਫਰੀ ਐਪਸਟੇਨ ਦੀ ਬਹੁਤ ਲੰਮੇ ਸਮੇਂ ਤੋਂ ਮਿੱਤਰ ਸੀ ਤੇ 20 ਸਾਲਾਂ ਤੋਂ ਉਹ 20 ਸਾਲਾਂ ਦੀ ਸਜ਼ਾ ਜਿਹੜੀ ਆ ਸਰਵ ਕਰ ਰਹੀ ਆ। 2021 ਦੇ ਵਿੱਚ ਇਸ ਨੂੰ ਸੈਕਸ ਟ੍ਰੈਫਿਕਿੰਗ ਏ ਮਾਈਨਰ ਤੇ ਹੋਰ ਕਾਊਂਟਸ ਦੇ ਵਿੱਚ ਚਾਰਜ ਕੀਤਾ ਗਿਆ ਸੀ। ਜੱਜ ਪੌਲ ਈਗਲ ਮੇਅਰ ਉਹਨਾਂ ਨੇ ਇਹ ਕਿਹਾ ਆ ਵੀ ਲਾ ਜਿਹੜਾ ਆ ਉਹ ਕਾਂਗਰਸ ਨੇ ਪਾਸ ਕਰ ਦਿੱਤਾ ਸੀ, ਜਿਹਦੇ ਵਿੱਚ ਜਸਟਿਸ ਡਿਪਾਰਟਮੈਂਟ ਨੂੰ ਰਿਕੁਆਇਰ ਕੀਤਾ ਗਿਆ ਸੀ ਕਿ ਸਾਰੀਆਂ ਹੀ ਫਾਈਲਾਂ ਜੋ ਮਿਸਟਰ ਐਪਸਟੀਨ ਦੇ ਕੇਸ ਦੇ ਵਿੱਚ ਆ ਦਸੰਬਰ 19 ਤੱਕ ਰਿਲੀਜ਼ ਕਰ ਦਿੱਤੀਆਂ ਜਾਣ। ਸੋ ਇਹਦੇ ਨਾਲ ਜਿਹੜੇ ਆ ਅਟਾਰਨੀ ਜਨਰਲ ਪੈਮ ਬੁੰਡੀ ਉਹਨਾਂ ਨੇ ਵੀ ਜੋ ਜੱਜ ਨੂੰ ਪੁੱਛਿਆ ਸੀ ਵੀ ਜਿਹੜੀ ਡੈਡਲਾਈਨ ਆ ਉਹਦੇ ਬਾਰੇ ਸਾਨੂੰ ਕਲੈਰੀਫਿਕੇਸ਼ਨ ਦਿੱਤੀ ਜਾਵੇ। ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਜਿਹੜੀਆਂ ਫਾਈਲਾਂ ਆ ਉਹ ਤੁਹਾਨੂੰ 19 ਦਸੰਬਰ ਤੋਂ ਪਹਿਲਾਂ ਉਹ ਅਨਸੀਲ ਕਰ ਦਿੱਤੀਆਂ ਜਾਣ। ਸੋ ਮਿਸ ਬੌਂਡੀ ਉਹਨਾਂ ਨੇ ਇੱਕ ਹੋਰ ਜੱਜ ਤੋਂ ਵੀ ਪੁੱਛਿਆ ਸੀ ਵੀ ਜਿਹੜੀਆਂ ਅਨਸੀਲ ਗ੍ਰੈਂਡ ਜੂਰੀ ਮਟੀਰੀਅਲਸ ਆ ਇਨਵੈਸਟੀਗੇਸ਼ਨ ਮਿਸਟਰ ਐਪਸਟੀਨ ਫਾਈਲ ਦਾ, ਜਿਸ ਨੂੰ ਇੰਡਾਈਟ ਕੀਤਾ ਗਿਆ ਸੀ ਸੈਕਸ ਟ੍ਰੈਫਿਕਿੰਗ ਚਾਰਜ ਜੁਲਾਈ 2019 ਚ ਤੇ ਡਿਟੇਨ ਕੀਤਾ ਗਿਆ ਸੀ ਪੈਂਡਿੰਗ ਟ੍ਰਾਇਲ। ਬਾਅਦ ਦੇ ਵਿੱਚ ਉਹਦੇ ਜਿਹੜਾ ਜੇਲ੍ਹ ਦਾ ਸੈੱਲ ਆ ਉਹਦੇ ਵਿੱਚ ਮੌਤ ਵੀ ਹੋ ਗਈ ਸੀ ਅਗਲੇ ਹੀ ਮਹੀਨੇ, ਤੇ ਜਿਹੜਾ ਡੈਥ ਆ ਉਹਦੀ ਉਹ ਸੁਸਾਈਡ ਕਹਿ ਰਹੇ ਆ, ਪਰ ਬਹੁਤ ਸਾਰੇ ਲੋਕ ਸ਼ੱਕ ਵੀ ਕਰ ਰਹੇ ਆ। ਸੋ ਜੱਜ ਨੇ ਉਸ ਕੇਸ ਦੇ ਵਿੱਚ ਹਜੇ ਤੱਕ ਕੋਈ ਰੂਲ ਨਹੀਂ ਕੀਤਾ ਹੈਗਾ। ਪਿਛਲੇ ਸਮਰ ਜੱਜ ਈਗਲ ਮੇਅਰ ਤੇ ਜੱਜ ਬਰਮਨ ਦੋਨਾਂ ਨੇ ਡਿਨਾਈ ਕੀਤੀ ਸੀ ਰਿਕੁਐਸਟ ਮਿਸ ਬੌਂਡੀ ਦੀ ਐਗਜ਼ੈਕਟਲੀ ਸੇਮ। ਸੋ ਹੁਣ ਅੱਜ ਇਹ ਜੱਜ ਨੇ ਜਿਹੜੀ ਆ ਇਹ ਕਹਿਤਾ ਵੀ ਸਾਰੇ ਡਾਕੂਮੈਂਟ ਆ ਉਹਨਾਂ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ। ਜੀ, ਅਗਲੀ ਗੱਲ ਕਰੀਏ, ਦੁਨੀਆ ਦੇ ਵਿੱਚ ਪਹਿਲੀ ਤਰ੍ਹਾਂ ਦਾ ਆਪਣੀ ਤਰ੍ਹਾਂ ਦਾ ਜਿਹੜਾ ਇੱਕ ਬੈਨ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਉਹ ਸਾਹਮਣੇ ਆਇਆ ਆ। ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਆ ਜਿਨ੍ਹਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਉਸ ਦੀ ਸ਼ੁਰੂਆਤ ਕਰ ਦਿੱਤੀ ਆ। ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇਹ ਦੁਨੀਆ ਦੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਜਿਹੜਾ ਲੈਜਿਸਲੇਸ਼ਨ ਆ ਉਹ ਪਾਸ ਕੀਤਾ ਗਿਆ ਸੀ, ਉਸ ਨੂੰ ਅਪਰੂਵ ਕੀਤਾ ਸੀ ਉੱਥੋਂ ਦੇ ਲਾ ਮੇਕਰਸ ਨੇ। ਕਹਿੰਦੇ ਵੀ ਜਿੰਨੇ ਵੀ ਅਕਾਊਂਟ ਹੁਣ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਆ ਉਹਨਾਂ ਨੂੰ ਹੁਣ ਆਖਿਆ ਗਿਆ ਆ ਵੀ ਉਹ ਐਪਸ ਕੱਢ ਦਿੱਤੀਆਂ ਜਾਣ, ਰਿਮੂਵ ਕਰ ਦਿੱਤੀਆਂ ਜਾਣ, ਜਿਨ੍ਹਾਂ ਦੇ ਵਿੱਚ ਟਿਕਟੌਕ, ਫੇਸਬੁੱਕ, ਇੰਸਟਾਗ੍ਰਾਮ, ਐਕਸ,
YouTube, Snapchat, Reddit, Kick, Switch, Threads ਇਹ ਸਾਰੇ ਬੈਨ ਦੇ ਅੰਡਰ ਆਉਂਦੇ ਹੈਗੇ ਨੇ। ਸੋ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਕਹਿੰਦੇ ਵੀ ਇਹ ਹੋਊਗਾ, ਕਹਿੰਦੇ ਵੀ ਇਸ ਦੇ ਨਾਲ ਲੱਖਾਂ ਹੀ ਬੱਚਿਆਂ ਦੇ ਉੱਤੇ, ਟੀਨਏਜਰਸ ਦੇ ਉੱਤੇ ਉਹਨਾਂ ਦੇ ਅਕਾਊਂਟਸ ਦਾ ਐਕਸੈਸ ਆ ਉਹ ਬੰਦ ਹੋ ਜਾਵੇਗਾ। ਕਹਿੰਦੇ ਵੀ ਜਿਹੜੇ ਪਲੇਟਫਾਰਮ ਇਹ ਕੰਪਲਾਈ ਨਹੀਂ ਕਰਨਗੇ, ਸਰਕਾਰ ਦੇ ਇਸ ਆਦੇਸ਼ ਦੇ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ, ਤਾਂ ਉਹਨਾਂ ਨੂੰ $49 ਮਿਲੀਅਨ ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਹੈਗਾ ਆ। ਇਹ ਜਿਹੜੀ ਆਸਟ੍ਰੇਲੀਆ ਨੇ ਇਹ ਕਦਮ ਇਸੇ ਲਈ ਜਿਹੜਾ ਉਹ ਚੁੱਕਿਆ ਸੀਗਾ, ਉਹ ਕਹਿੰਦੇ ਵੀ ਬੱਚਿਆਂ ਦੇ ਉੱਤੇ ਸੋਸ਼ਲ ਮੀਡੀਆ ਦਾ ਬਹੁਤ ਭੈੜਾ ਮੰਦਾ ਅਸਰ ਹੋ ਰਿਹਾ ਆ, ਜਿਸ ਕਰਕੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਆ। ਈ ਸੇਫਟੀ ਕਮਿਸ਼ਨਰ ਉੱਥੇ ਦੇ ਜਿਹੜੇ ਜੂਲੀ ਇਨਮਾਨ ਗ੍ਰੈਂਟ ਆ, ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪਲੇਟਫਾਰਮਸ ਲਿਸਟਡ ਆ ਉਹ ਐਕਸ ਤੋਂ ਇਲਾਵਾ ਉਹ ਬਾਕੀਆਂ ਨੇ ਸਾਰਿਆਂ ਨੇ ਕਨਫਰਮ ਕਰ ਦਿੱਤਾ ਆ ਵੀ ਅਸੀਂ ਇਸ ਬੈਨ ਦੇ ਨਾਲ ਤੁਹਾਡੇ ਦੁਆਰਾ ਲਗਾਏ ਗਏ ਇਸ ਬੈਨ ਨੂੰ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਨਾਲ ਉਸ ਦੇ ਨਾਲ ਕੰਪਲਾਈ ਕਰਾਂਗੇ। ਬਲੂ ਸਕਾਈ ਇੱਕ ਐਕਸ ਦਾ ਜਿਹੜਾ ਅਲਟਰਨੇਟਿਵ ਹੈਗਾ ਆ, ਉਹਨਾਂ ਨੇ ਵੀ ਅਨਾਉਂਸ ਕਰ ਦਿੱਤਾ ਵੀ ਸਾਨੂੰ ਅਜੇ ਤੁਸੀਂ ਇਸ ਦੇ ਵਿੱਚ ਪਲੇਟਫਾਰਮ ਨੂੰ ਰੱਖਿਆ ਵੀ ਨਹੀਂ ਆ, ਪਰ ਫਿਰ ਵੀ ਉਸ ਦੇ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਉਹਨਾਂ ਨੇ ਪਹਿਲਾਂ ਹੀ ਬੈਨ ਲਾ ਦਿੱਤਾ ਹੈਗਾ। 50,000 ਤੋਂ ਘੱਟ ਤਾਂ ਉਹਨਾਂ ਦੇ ਉੱਥੇ ਯੂਜ਼ਰਸ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ। ਸੋ ਆਸਟ੍ਰੇਲੀਆ ਦੇ ਜਿਹੜੇ ਬੱਚੇ ਆ, ਉਹਨਾਂ ਦੇ ਮਾਪੇ ਜਿਹੜੇ ਪ੍ਰਭਾਵਿਤ ਹੋਏ ਆ ਇਸ ਬੈਨ ਦੇ ਨਾਲ, ਉਹਨਾਂ ਨੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਦਿੱਤੇ ਆ। ਇੱਕ ਮਾਪੇ ਨੇ ਜਿਹੜਾ ਉਹ ਕਿਹਾ ਵੀ ਉਹਦੀ ਕੁੜੀ ਜਿਹੜੀ 15 ਸਾਲਾਂ ਦੀ, ਉਹ ਬੜੀ ਡਿਸਟਰੈਸਡ ਆ ਵੀ ਹੁਣ ਮੈਂ ਕੀ ਵਰਤੂੰਗੀ, ਵੀ ਸਨੈਪਚੈਟ ਦੇ ਨਾਲ ਜਿਹੜਾ ਉਹ ਜਾਂ ਕੋਈ ਵੀ ਜਿਹੜੀ ਆ ਐਪ ਉਹ ਕਿਹੜੀ ਜਿਹੜੀ ਇਸ ਦੇ ਵਿੱਚ ਵਰਤੂੰਗੀ। ਕਹਿੰਦੇ ਵੀ ਉਹ ਕਹਿ ਰਹੀ ਆ ਵੀ ਮੇਰੇ ਸਾਰੇ ਜਿਹੜੇ ਫਰੈਂਡਸ ਨੇ 14 ਤੋਂ 15 ਸਾਲ ਦੇ, ਉਹਨਾਂ ਨੇ 18 ਸਾਲ ਦੇ ਕਹਿ ਕੇ ਸਨੈਪਚੈਟ ਦੇ ਉੱਤੇ ਵੈਰੀਫਾਈ ਆਪਣੇ ਆਪ ਨੂੰ ਕੀਤਾ ਹੈ। ਸੋ ਬੇਸਿਕਲੀ ਝੂਠ ਦੇ ਉੱਤੇ ਕੰਮ ਚੱਲ ਰਿਹਾ ਆ, ਤੇ ਜਿਹੜੀ ਇਹ ਪਲੇਟਫਾਰਮ ਆ ਇਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈਗਾ ਵੀ ਇਸ ਨੂੰ ਕਨਫਰਮ ਜਿਹੜਾ ਉਹ ਕੀਤਾ ਜਾ ਸਕੇ। ਉਹ ਕਹਿੰਦੇ ਵੀ ਉਹਦੇ ਫਰੈਂਡਸ ਤਾਂ ਸਨੈਪਚੈਟ ਵਰਤੀ ਜਾ ਰਹੇ ਆ, ਟਾਕ ਕਰ ਰਹੇ ਆ, ਸੋਸ਼ਲ ਇਵੈਂਟ ਆਰਗੇਨਾਈਜ਼ ਕਰ ਰਹੇ ਆ, ਤੇ ਉਹਨੂੰ ਲੱਗੂਗਾ ਵੀ ਹੁਣ ਇਸ ਪੂਰੇ ਕਾਰਜ ਦੇ ਵਿੱਚੋਂ ਉਹ ਬਾਹਰ ਰਹਿ ਚੁੱਕੀ ਹੈਗੀ ਆ। ਪਰ ਓਵਰਆਲ ਹਰਜੋਤ ਸਿੰਘ ਜੀ, ਇਹ ਬਹੁਤ ਸਾਰੀਆਂ ਇਹਨਾਂ ਦੀਆਂ ਆਪਣੀਆਂ ਇੰਸਟਾਗ੍ਰਾਮ ਦੀ, ਮੈਟਾ ਦੀ ਤਾਂ ਆਪਣੀ ਇੰਟਰਨਲ ਰਿਪੋਰਟ ਸੀ, ਉਹਨਾਂ ਨੇ ਤਾਂ ਇਹ ਕਨਫਰਮ ਕੀਤਾ ਸੀਗਾ ਵੀ ਇੰਸਟਾਗ੍ਰਾਮ ਦੇ ਨਾਲ ਜਿਹੜੀਆਂ ਟੀਨੇਜਰ ਲੜਕੀਆਂ ਆ, ਉਹਨਾਂ ਦੇ ਦਿਮਾਗ ਦੇ ਉੱਤੇ ਬਹੁਤ ਭੈੜਾ ਅਸਰ ਪੈਂਦਾ ਆ। ਇੱਕ ਰਿਪੋਰਟ ਦੇ ਮੁਤਾਬਕ ਇੱਕ ਬੱਚੇ ਦੀ ਜਿਹੜੀ ਲਾਈਫ ਆ, ਉਹ ਲਾਈਫ ਟਾਈਮ ਉਹਨਾਂ ਦੇ ਲਈ $200-250 ਤੋਂ ਵੱਧ ਉਹਦੀ ਕੀਮਤ ਨਹੀਂ ਹੈਗੀ। ਕੱਲੇ ਜਿਹੜੇ ਆ ਉਹ ਇਨਸਾਨ ਦੀ, ਕੱਲੇ ਬੱਚੇ ਦੀ ਜਿਹੜੀ ਆ ਉਹ ਜ਼ਿੰਦਗੀ ਦੀ ਕੀਮਤ, ਕਹਿੰਦੇ ਵੀ ਲਾਈਫ ਟਾਈਮ ਅਸੀਂ ਇੱਕ ਬੱਚੇ ਤੋਂ ਇੰਨਾ ਕੁ ਜਿਹੜੀ ਉਹ ਕਮਾਈ ਕਰਨੀ ਆ, ਤੇ ਆਪਾਂ ਇਦਾਂ ਇਹਨੂੰ ਜਿਹੜਾ ਉਹ ਯੂਜ਼ ਕਰਦੇ ਆ, ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਨਾਲ ਜਿਹੜਾ ਵਰਤਦੇ ਆ ਵੀ ਜਿੱਦਾਂ ਇਹ ਤੋਂ ਬਗੈਰ ਜ਼ਿੰਦਗੀ ਜਿਹੜੀ ਉਹ ਨਹੀਂ ਚੱਲਣੀ ਹੋਣੀ। ਸੋ ਆਸਟ੍ਰੇਲੀਆ ਪਹਿਲੇ ਮੁਲਕਾਂ ਦੇ ਵਿੱਚੋਂ ਬਣਿਆ ਆ ਜਿਸ ਨੇ ਬੈਨ ਕਰਕੇ ਇਸ ਬੈਨ ਨੂੰ ਲਾਗੂ ਕਰ ਦਿੱਤਾ ਆ। ਉੱਦਾਂ ਇਸ ਤਰੀਕੇ ਦੇ ਜਿਹੜੇ ਬੈਨ ਆ ਹਰਜੋਤ ਸਿੰਘ ਜੀ, ਇਸ ਤੋਂ ਬਾਅਦ ਦੇ ਵਿੱਚ ਹੋਰ ਮੁਲਕਾਂ 'ਚ ਸੁਣੇ ਗਏ ਆ, ਜਿਨ੍ਹਾਂ 'ਚ ਮਲੇਸ਼ੀਆ, ਡੈਨਮਾਰਕ, ਨਾਰਵੇ, ਤੇ ਇੱਥੋਂ ਤੱਕ ਕਿ ਯੂਰਪੀਅਨ ਯੂਨੀਅਨ ਨੇ ਵੀ ਇੱਕ ਰੈਜ਼ੋਲੂਸ਼ਨ ਇਦਾਂ ਦੀਆਂ ਰੈਸਟ੍ਰਿਕਸ਼ਨ ਲਾਉਣ ਦਾ ਉਸ ਨੂੰ ਪਾਸ ਕੀਤਾ ਹੈਗਾ ਆ। ਆਸਟ੍ਰੇਲੀਆ ਵਾਲੇ ਕਹਿ ਰਹੇ ਆ ਵੀ ਇਸ ਦੇ ਨਾਲ ਇੱਕ ਡੋਮੀਨੋ ਇਫੈਕਟ ਆਪਾਂ ਨੂੰ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲੂਗਾ। ਸੋ ਕਹਿੰਦੇ ਵੀ ਉਮੀਦ ਕਰਦੇ ਆ ਵੀ ਇਹਨਾਂ ਬੱਚਿਆਂ ਨੂੰ ਇਸ ਭੈੜੇ ਸੋਸ਼ਲ ਮੀਡੀਆ ਤੋਂ, ਜਿਹਦੇ ਨਾਲ ਉਹਨਾਂ ਦੀ ਮਾਨਸਿਕ ਸਥਿਤੀ ਤੇ ਓਵਰਆਲ ਸੁਸਾਇਟੀ ਦਾ ਨਿਘਾਰ ਹੋ ਰਿਹਾ ਆ, ਉਸ ਦੇ ਵਿੱਚ ਅਸਰ ਪਵੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਨੇ ਇਹ ਕਿਹਾ ਆ ਵੀ ਇੱਕ ਓਪੀਨੀਅਨ ਪੀਸ ਉਹਨਾਂ ਨੇ ਸੰਡੇ ਵਾਲੇ ਪੇਪਰ 'ਚ ਲਿਖਿਆ, ਕਹਿੰਦੇ ਵੀ ਸ਼ੁਰੂਆਤ ਤੋਂ ਆਪਾਂ ਐਕਨੋਲਜ ਕਰ ਰਹੇ ਹਾਂ ਇਹ ਜਿਹੜੀ ਪ੍ਰੋਸੈਸ ਆ 100% ਪਰਫੈਕਟ ਨਹੀਂ ਹੈਗੀ, ਪਰ ਜਿਹੜਾ ਲਾ ਆ ਉਹ 100% ਕਲੀਅਰ ਆ, ਮੈਸੇਜ ਦੇ ਰਿਹਾ ਵੀ ਆਸਟ੍ਰੇਲੀਆ ਨੇ ਜਿਸ ਤਰ੍ਹਾਂ ਲੀਗਲ ਡਰਿੰਕਿੰਗ ਏਜ 18 ਤੇ ਰੱਖੀ ਸੀ, ਤੇ ਉਸੇ ਤਰ੍ਹਾਂ ਅਸੀਂ ਇਹ ਕਲੀਅਰਲੀ ਇਸ ਨੂੰ ਲਾਗੂ ਕਰਨ ਜਾ ਰਹੇ ਹਾਂ। ਮਿਲੀਅਨਸ ਆਫ ਡਾਲਰ ਜਿਹੜਾ ਆ ਫਾਈਨ ਕੀਤਾ ਜਾਊਗਾ। ਹੁਣ ਇਹ ਅਪ ਟੂ ਦ ਸੋਸ਼ਲ ਮੀਡੀਆ ਕੰਪਨੀਜ਼ ਹੋਊਗਾ ਵੀ ਉਹ ਕਿਸ ਤਰ੍ਹਾਂ ਵੈਰੀਫਾਈ ਕਰਦੀਆਂ ਹੈਗੀਆਂ ਡਾਕੂਮੈਂਟਸ। ਸੋ ਬਾਕੀ ਦੇ ਕੁਝ ਮੁਲਕਾਂ ਨੇ ਵੀ ਆਲਰੇਡੀ ਜਿਹੜੀ ਆ ਉਹ ਟਰਾਈ ਕਰ ਰਹੇ ਆ ਜਾਂ ਤਾਂ ਕਿ ਜਿਹੜਾ ਬੈਨ ਕੀਤਾ ਜਾਵੇ। ਮਲੇਸ਼ੀਆ, ਡੈਨਮਾਰਕ, ਨਾਰਵੇ, ਇਹਦੇ ਜਿਹੜੇ ਮੁਲਕ ਆ ਇਹ ਅੱਗੇ ਲੱਗੇ ਹੋਏ ਆ ਵੀ ਹਾਂ ਅਸੀਂ ਵੀ ਇਹੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਜੀ ਬਿਲਕੁਲ ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪੋਰਟਰਸ ਵਿਦਆਊਟ ਬਾਰਡਰਸ ਨੇ ਅੱਜ ਨਵੀਂ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਵੀ ਇਹ ਸਾਲ ਕਿੱਥੇ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਰਿਹਾ ਹੈਗਾ ਆ। ਇਹ ਗਲੋਬਲ ਮੀਡੀਆ ਵਾਚਡੌਗ ਜਿਹੜਾ ਆ ਰਿਪੋਰਟਰਸ ਵਿਦਆਊਟ ਬਾਰਡਰਸ ਉਹਨਾਂ ਨੇ ਕੀਤਾ ਵੀ 67 ਜਿਹੜੇ ਜਰਨਲਿਸਟ ਆ ਉਹ ਇਸ ਸਾਲ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਤੇ ਗਾਜ਼ਾ ਕਹਿੰਦੇ ਵੀ ਜਰਨਲਿਸਟ ਦੇ ਲਈ ਸਭ ਤੋਂ ਜਾਨਲੇਵਾ ਸਾਬਤ ਹੋਇਆ। ਉਸ ਤੋਂ ਮਗਰ ਦੂਜੇ ਨੰਬਰ ਤੇ ਮੈਕਸੀਕੋ ਰਿਹਾ ਹੈਗਾ ਆ। 66 ਕੁੱਲ ਜਿਹੜੇ ਆ ਉਹ 2024 ਦੇ ਵਿੱਚ ਮੌਤਾਂ ਹੋਈਆਂ ਸੀਗੀਆਂ ਤੇ ਇਸ ਵਾਰ 67 ਜਿਹੜੀਆਂ ਹੁਣ ਤੱਕ ਹੋਈਆਂ ਆ ਤੇ 67 ਜਿਹੜੇ ਜਰਨਲਿਸਟ ਮਾਰੇ ਗਏ ਉਹਨਾਂ ਦੇ ਵਿੱਚੋਂ 29 ਗਾਜ਼ਾ ਦੇ ਵਿੱਚ ਮਾਰੇ ਗਏ ਆ। ਰਿਪੋਰਟਰਸ ਵਿਦਆਊਟ ਬਾਰਡਰਸ ਨੇ ਬਲੇਮ ਕੀਤਾ ਇਜ਼ਰਾਈਲੀ ਫੋਰਸਿਸ ਨੂੰ ਵੀ ਉਹਨਾਂ ਦੇ ਦੁਆਰਾ ਜਿਹੜੇ 29 ਗਾਜ਼ਾ ਦੇ ਜਰਨਲਿਸਟ ਆ ਉਹਨਾਂ ਨੂੰ ਮਾਰ ਮੁਕਾਇਆ ਗਿਆ 2025 ਦੇ ਵਿੱਚ। ਕਹਿੰਦੇ ਵੀ ਜਿਹੜੇ RSF ਦੇ ਰਿਪੋਰਟਰਸ ਵਿਦਆਊਟ ਬਾਰਡਰ ਵਾਲੇ ਜਿਹੜੇ ਉਹਨਾਂ ਦੇ ਡਾਇਰੈਕਟਰ ਜਨਰਲ ਹੈਗੇ ਆ ਬਰੂਟਨ, ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਾਰੀ ਕੀਤੇ ਗਿਆ ਵੀ ਜਰਨਲਿਸਟ ਦੇ ਪ੍ਰਤੀ ਇੰਨੀ ਜਿਹੜੀ ਨਫ਼ਰਤ, ਇੰਨੀ ਜਿਹੜੀ ਹੇਟਰਡ ਆ ਉਹ ਦੇਖੋ ਕਿੱਥੇ ਤੱਕ ਲੈ ਆਈ ਆ, ਜਿਹਦੇ ਕਰਕੇ 67 ਜਰਨਲਿਸਟ ਦੀ ਮੌਤ ਜਿਹੜੀ ਆ ਇਸ ਸਾਲ ਦੇ ਵਿੱਚ ਹੋਈ ਆ। ਕਹਿੰਦੇ ਵੀ ਇਹ ਕੋਈ ਐਕਸੀਡੈਂਟ ਨਹੀਂ ਆ, ਇਹ ਕੋਈ ਕੋਲੈਟਰਲ ਵਿਕਟਮ ਨਹੀਂ ਆ, ਇਹਨਾਂ ਨੂੰ ਮਿੱਥ ਕੇ ਬੇਸਿਕਲੀ ਮਾਰਿਆ ਗਿਆ ਹੈਗਾ ਆ। ਸੋ 29 ਜਿਹੜੇ ਰਿਪੋਰਟਰਸ ਆ ਗਾਜ਼ਾ ਪੱਟੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਦੂਜੇ ਨੰਬਰ ਦੇ ਉੱਤੇ ਮੈਕਸੀਕੋ ਰਿਹਾ, ਉੱਥੇ 9 ਜਿਹੜੇ ਜਰਨਲਿਸਟ ਆ ਉਹਨਾਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਹੈਗੀਆਂ ਆ। ਸੋ ਕਹਿੰਦੇ ਵੀ ਡਬਲ ਟੈਪ ਸਟ੍ਰਾਈਕ ਜਿਹੜੀ ਹਸਪਤਾਲ ਦੇ ਵਿੱਚ ਜਦੋਂ ਗਾਜ਼ਾ 'ਚ ਕੀਤੀ ਗਈ ਸੀ ਅਗਸਤ 25 ਨੂੰ, ਉਹਦੇ ਵਿੱਚ 5 ਜਰਨਲਿਸਟ ਉਹ ਮਾਰੇ ਗਏ ਸੀ, ਜਿਹੜੇ ਕਿ 2 ਇੰਟਰਨੈਸ਼ਨਲ ਨਿਊਜ਼ ਏਜੰਸੀਜ਼ ਰੋਇਟਰਸ ਤੇ ਐਸੋਸੀਏਟ ਪ੍ਰੈਸ ਦੇ ਨਾਲ ਉਹਨਾਂ ਚੋਂ 2 ਸੰਬੰਧਿਤ ਸੀਗੇ। ਓਵਰਆਲ ਜੇ ਕਹਿੰਦੇ ਵੀ ਦੱਸਦੇ ਜਾਈਏ ਤਾਂ 503 ਜਿਹੜੇ ਜਰਨਲਿਸਟ ਆ ਨੇ ਜਿਹੜੇ ਮੁਲਕ ਭਰ ਦੇ ਵਿੱਚ ਕੌਮਾਂਤਰੀ ਪੱਧਰ ਦੇ ਉੱਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈਗਾ ਆ। ਮਰਨ ਵਾਲਿਆਂ ਦੇ ਵਿੱਚ ਯੂਕਰੇਨ 'ਚ ਜਿਹੜੇ ਮਾਰੇ ਗਏ ਆ ਤੇ ਯੂਕਰੇਨ ਤੇ ਸੁਡਾਨ ਦੇ ਵਿੱਚ 3 ਤੇ 4 ਜਿਹੜੇ ਨਿਊਜ਼ ਪ੍ਰੋਫੈਸ਼ਨਲ ਆ ਜਰਨਲਿਸਟ ਆ ਉਹਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਆ। 67 ਜਿਹੜੇ ਮੀਡੀਆ ਪ੍ਰੋਫੈਸ਼ਨਲਸ ਜਿਨ੍ਹਾਂ ਦੀ ਮੌਤ ਹੋਈ ਆ ਹਰਜੋਤ ਸਿੰਘ ਜੀ, ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਵਿਕਟਮ ਆਫ ਵਾਰ ਤੇ ਕ੍ਰਿਮੀਨਲ ਨੈਟਵਰਕ ਦਾ ਜਿਹੜਾ ਉਹ ਸ਼ਿਕਾਰ ਹੋਏ ਹੈਗੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਨੇ ਤੇ ਕਹਿੰਦੇ ਵੀ ਜਿਹੜੇ 503 ਜਰਨਲਿਸਟ ਜਿਨ੍ਹਾਂ ਨੂੰ ਡਿਟੇਨ ਓਵਰਆਲ ਕੀਤਾ ਗਿਆ ਆ, ਇਹਦੇ ਵਿੱਚ ਚਾਈਨਾ ਸਭ ਤੋਂ ਮੋਹਰੇ ਰਿਹਾ ਜਿਨ੍ਹਾਂ ਨੇ 121 ਜਿਹੜੇ ਜਰਨਲਿਸਟ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਉਹ ਡਿਟੇਨ ਕੀਤਾ ਗਿਆ ਤੇ ਰਸ਼ੀਆ 48 ਜਰਨਲਿਸਟਾਂ ਨੂੰ ਡਿਟੇਨ ਕਰਨ ਦੇ ਕਰਕੇ ਦੂਜੇ ਨੰਬਰ ਦੇ ਉੱਤੇ ਰਿਹਾ ਹੈਗਾ। ਅਗਲੀ ਖਬਰ ਵੱਲ ਚਲੀਏ। ਜਿਹੜੇ ਹੋਂਡਰਾਸ ਦੇ ਲੋਕ ਆ ਉਹਨਾਂ ਨੇ ਇਹ ਕਿਹਾ ਵੀ ਜੋ ਉਹਨਾਂ ਦਾ ਸਾਬਕਾ ਰਾਸ਼ਟਰਪਤੀ ਹਰਨਾਂਡੇਸ ਆ, ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਮਾਫੀ ਮਿਲਣ ਤੋਂ ਬਾਅਦ, ਕਿਉਂਕਿ ਉਹ ਬਾਹਰ ਆ, ਹੁਣ ਉਸ ਨੂੰ ਕਹਿੰਦੇ ਅਰੈਸਟ ਕੀਤਾ ਜਾਵੇ। ਤੇ ਉਹਨਾਂ ਨੇ ਇੰਟਰਪੋਲ ਨੂੰ ਕਿਹਾ ਵੀ 2023 ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ ਸੀ ਐਕਸ ਪ੍ਰੈਜ਼ੀਡੈਂਟ ਓਆਨ ਓਰਲਾਂਡੋ ਹਰਨਾਂਡੇਸ ਨੂੰ, ਟਰੰਪ ਉਹਨਾਂ ਨੇ ਉਹਨੂੰ ਚੁੱਪ ਕਰਕੇ ਜਿਹੜਾ ਮਾਫ ਕਰ ਦਿੱਤਾ ਹੈਗਾ। ਹੋਂਡਰਾਸ ਦੇ ਅਟਾਰਨੀ ਜਨਰਲ ਜੋਹੇਲ ਜ਼ੇਲੀਆ ਉਹਨਾਂ ਨੇ ਇਹ ਕਿਹਾ ਵੀ ਮੈਂ ਇੰਟਰਪੋਲ ਨੂੰ ਫਿਰ ਕਿਹਾ ਵੀ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ। ਫੈਡਰਲ ਪ੍ਰਿਜ਼ਨ ਚੋਂ ਹਰਨਾਂਡੇਸ ਨੂੰ ਛੱਡ ਦਿੱਤਾ ਗਿਆ। ਹਰਨਾਂਡੇਸ ਨੂੰ 45 ਸਾਲਾਂ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ। ਇੱਕ ਟਾਈਮ ਦੇ ਉੱਤੇ ਯੂਐਸ ਦਾ ਐਲਾਈ ਸੀਗਾ, ਫਰੈਂਡ ਸੀ ਜੰਗ ਦੇ ਵਿੱਚ, ਵਾਰ ਔਨ ਡਰੱਗਸ ਦੇ, ਤੇ ਬਾਅਦ ਦੇ ਵਿੱਚ ਉਹ ਪਤਾ ਚੱਲਿਆ ਵੀ ਤਾਂ ਖੁਦ ਇਹ ਬਿਲੀਅਨਸ ਆਫ ਡਾਲਰ ਦੀ ਜਿਹੜੀ ਡਰੱਗ ਸਪਲਾਈ ਕਰ ਰਿਹਾ ਤੇ ਉਸ ਨੂੰ ਐਕਸਟਰਾਡਾਈਟ ਕੀਤਾ ਗਿਆ 2022 ਦੇ ਵਿੱਚ। ਤੇ ਬਾਅਦ ਦੇ ਵਿੱਚ ਜੋ ਪ੍ਰੈਜ਼ੀਡੈਂਟ ਜ਼ਿਓਮਾਰਾ ਕੈਸਟਰੋ ਹੈਗੇ ਆ, ਉਹਨਾਂ ਦੇ ਜਿਹੜੇ ਹੁਣ ਕਰੰਟ ਉੱਥੇ ਦੀ ਲਿਬਰਲ ਪਾਰਟੀ ਹੈਗੀ ਆ, ਉਹਨਾਂ ਨੇ ਡਿਟੇਨ ਕਰਕੇ ਅਮਰੀਕਾ ਨੂੰ ਭੇਜਿਆ ਸੀ। ਜ਼ੈਲਿਆ ਨੇ ਉਹਦੀ ਫੋਟੋ ਵੀ 2 ਸਾਲਾਂ ਦੇ ਜਿਹੜੀ ਪੁਰਾਣੀ ਆ, ਸਾਈਨਡ ਬਾਈ ਦਾ ਸੁਪਰੀਮ ਕੋਰਟ ਮੈਜਿਸਟਰੇਟ, ਉਹ ਵੀ ਜਾਰੀ ਕੀਤੀ ਹੈਗੀ ਆ। ਦਰਜਨਾਂ ਦੇ ਕਰੀਬ ਹੋਂਡਰਾਸ ਦੇ ਜਿਹੜੇ ਆਫੀਸ਼ੀਅਲਸ ਤੇ ਪੋਲੀਟੀਸ਼ੀਅਨਸ ਆ ਜੋ ਇੰਪਲੀਕੇਟ ਕੀਤੇ ਗਏ ਸੀ ਪੰਡੋਰਾ ਕੇਸ ਦੇ ਵਿੱਚ, ਜਿਹਦੇ ਵਿੱਚ ਹੋਂਡਰਾਸ ਦੇ ਪ੍ਰੋਸੀਕਿਊਟਰ ਨੇ ਅਲੈਜ ਕੀਤਾ ਸੀ ਕਿ ਗਵਰਨਮੈਂਟ ਫੰਡ ਡਿਵਰਟ ਕੀਤੇ ਗਏ ਸੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਲਈ ਟੂ ਪੋਲੀਟੀਕਲ ਪਾਰਟੀ, ਜਿਹਦੇ ਵਿੱਚ ਹਰਨਾਂਡੇਸ ਦੀ 2013 ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਸੀਗੀ। ਇੱਕ ਵਕੀਲ ਆ ਜੋ ਹਰਨਾਂਡੇਸ ਦੇ ਲਈ, ਰਿਨਾਟੋ ਸਟੈਬਿਲ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਹ ਇੱਕ ਤਰ੍ਹਾਂ ਨਾਲ ਪੋਲੀਟੀਕਲ ਮੂਵ ਆ ਡਿਫੀਟਡ ਲਿਬਰੇ ਪਾਰਟੀ ਵੱਲੋਂ, ਤਾਂ ਕਿ ਜਿਹੜੇ ਪ੍ਰੈਜ਼ੀਡੈਂਟ ਹਰਨਾਂਡੇਸ ਆ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਸਕੇ ਤੇ ਮੁੜ ਕੇ ਪਾਵਰ ਵਿੱਚ ਨਾ ਆ ਸਕੇ।
ਸੋ ਪਰ ਜੋ ਜਿਸ ਹਿਸਾਬ ਦੇ ਨਾਲ ਇਹਨੂੰ ਛੱਡਿਆ ਗਿਆ ਆ ਉਹ ਲੱਗਦਾ ਵੀ ਵਾਪਸ ਆਪਣੇ ਮੁਲਕ ਜਾਊਗਾ, ਤੇ ਕਿਉਂਕਿ ਹੁਣ ਅਮਰੀਕਾ ਦਾ ਟਰੰਪ ਉਹਨਾਂ ਦਾ ਹੱਥ ਹੈ ਇਹਦੇ ਸਿਰ ਤੇ, ਸੋ ਯੂ ਨੈਵਰ ਨੋ ਵੀ ਉੱਥੇ ਵੀ ਜਾ ਕੇ ਜਿਹੜੀ ਸਰਕਾਰ ਆ ਉਹ ਚੇਂਜ ਕਰਨ ਦੀ ਕੋਸ਼ਿਸ਼ ਹੋਵੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਆਪਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਖਿੱਚੋਤਾਣ, ਕਾਫੀ ਕ੍ਰੈਕਡਾਊਨ ਤੇਜ਼ੀ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਅੱਜ NBC ਨਿਊਜ਼ ਨੇ ਜਿਹੜੀ ਉਹ ਰਿਪੋਰਟਿੰਗ ਇਸ ਬਾਬਤ ਕੀਤੀ ਆ, ਕਹਿੰਦੇ ਵੀ ਕਈ ਜਿਹੜੇ ਇਮੀਗ੍ਰੈਂਟਸ ਆ ਜਿਨ੍ਹਾਂ ਨੇ ਆਪਣੀ ਸਹੁੰ ਚੁੱਕਣੀ ਸੀ ਸਿਟੀਜ਼ਨਸ਼ਿਪ ਦੀ, ਉਹਨਾਂ ਨੂੰ ਕੈਂਸਲ ਜਿਹੜੀਆਂ ਉਹਨਾਂ ਦੀਆਂ ਓਥ ਸੈਰਮਨੀਜ਼ ਕਰ ਦਿੱਤੀਆਂ ਗਈਆਂ ਆ। ਬੋਸਟਨ ਦੇ ਫਿਨਰਲ ਹਾਲ ਦੇ ਵਿੱਚ ਕਹਿੰਦੇ ਵੀ ਇਸ ਹਫਤੇ ਕਈ ਜਾਣਿਆਂ ਦੀ ਡੇਟ ਸੀਗੀਆਂ ਇਸ ਸਹੁੰ ਚੁੱਕ ਸਮਾਗਮ ਦੀਆਂ, ਤੇ ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਅਖੀਰਲੇ ਮੌਕੇ ਕਹਿ ਦਿੱਤਾ ਗਿਆ ਵੀ ਹੁਣ ਇਸ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ, ਤੇ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਕੱਲੀ ਬੋਸਟਨ ਵਿੱਚ ਹੀ ਨਹੀਂ, ਮੁਲਕ ਦੇ ਬਹੁਤ ਸਾਰੇ ਜਿਹੜੇ ਹਿੱਸਿਆਂ ਦੇ ਵਿੱਚ ਇਹੀ ਚੀਜ਼ ਦੇਖਣ ਨੂੰ ਮਿਲੀ ਹੈਗੀ ਆ। USCIS ਨੇ ਇੰਸਟਰਕਟ ਕਰ ਦਿੱਤਾ ਸੀ ਆਪਣੇ EMPLOYEES ਨੂੰ ਵੀ ਇਮੀਗ੍ਰੇਸ਼ਨ ਪਾਥਵੇ ਜਿਹੜੇ 19 ਮੁਲਕ ਆ ਜਿਨ੍ਹਾਂ ਨੂੰ ਹਾਈ ਰਿਸਕ ਮੰਨਿਆ ਜਾ ਰਿਹਾ, ਜਿਨ੍ਹਾਂ 'ਚ ਅਫਗਾਨਿਸਤਾਨ, ਕਿਊਬਾ, ਵੈਨੇਜ਼ੁਏਲਾ, ਹੇਤੀ, ਸੋਮਾਲੀਆ ਵਰਗੇ ਮੁਲਕ ਆਉਂਦੇ ਆ, ਵੀ ਉਹਨਾਂ ਦੀ ਇਮੀਗ੍ਰੇਸ਼ਨ ਪਾਥਵੇ ਆ ਉਹਨਾਂ ਨੂੰ ਰੋਕ ਦਿੱਤਾ ਜਾਵੇ। ਨੈਚੁਰਲਾਈਜੇਸ਼ਨ ਸੈਰੇਮਨੀ ਅਖੀਰਲਾ ਸਟੈਪ ਹੁੰਦਾ ਆ US ਸਿਟੀਜ਼ਨ ਬਣਨ ਦੇ ਲਈ। ਜਿਸ ਦਿਨ ਤੁਹਾਡੇ ਹੱਥ ਦੇ ਵਿੱਚ ਨੈਚੁਰਲਾਈਜੇਸ਼ਨ ਦਾ ਸਰਟੀਫਿਕੇਟ ਆ ਜਾਂਦਾ ਆ, ਉਸ ਦਿਨ ਜਦੋਂ ਤੁਸੀਂ ਸਹੁੰ ਚੁੱਕਦੇ ਆ ਤਾਂ ਫਿਰ ਤੁਸੀਂ ਅਮਰੀਕਾ ਦੇ ਨਾਗਰਿਕ ਬਣ ਜਾਂਦੇ ਆ। ਬੋਸਟਨ ਦੀ ਜਿਹੜੀ ਮੇਅਰ ਆ ਮਿਸ਼ੇਲ ਵੂ, ਉਹਨੇ ਇਸ ਚੀਜ਼ ਦੇ ਉੱਤੇ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਵੀ ਇਹ ਬੜਾ ਇੱਕ ਡਿਸਪਿਕੇਬਲ ਪੇਨਫੁਲ ਜਿਹੜੀ ਇਵੈਂਟ ਆ ਉਹ ਕੀਤਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਕਹਿੰਦੇ ਵੀ ਜਿਹੜਾ ਫੈਸਲਾ ਲਿਆ ਗਿਆ ਆ, ਜਿਸ ਫਾਊਂਡੇਸ਼ਨ ਨੂੰ ਇਹ ਰਿਪਰੈਜ਼ੈਂਟ ਕਰਦੀਆਂ ਆ ਸੈਰੇਮਨੀਜ਼ ਨੈਚੁਰਲਾਈਜੇਸ਼ਨ ਵਾਲੀਆਂ, ਉਹ ਉਸ ਦੇ ਉੱਤੇ ਲੱਤ ਮਾਰਨੀ, ਉਸ ਨੂੰ ਜਿਹੜਾ ਉਹ ਕੈਂਸਲ ਕਰਨਾ, ਇਹ ਬਹੁਤ ਇੱਕ ਮਾੜੀ ਗੱਲ ਹੈਗੀ ਆ। ਸੋ USCIS ਕਹਿੰਦੇ ਵੀ ਅਸੀਂ ਇਸ ਨੂੰ ਇਸ ਕਰਕੇ ਰੋਕਿਆ ਆ ਤਾਂ ਜੋ ਰੀਵੈਟਿੰਗ ਕੀਤੀ ਜਾ ਸਕੇ, ਉਹਨਾਂ ਪ੍ਰੋਸੈਸਿਸ ਦੇ ਵਿੱਚ ਹੋਰ ਸਖਤੀ ਲਿਆਂਦੀ ਜਾ ਸਕੇ ਜਾਂ ਓਨੀ ਸੂਖਮਤਾ ਲਿਆਂਦੀ ਜਾ ਸਕੇ ਜਿਹਦੇ ਨਾਲ ਅਸੀਂ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੜਨ ਤੋਂ ਰੋਕ ਸਕੀਏ। ਸੋ USCIS ਦੇ ਡਾਇਰੈਕਟਰ ਜਿਹੜੇ ਜੋਸਫ ਬੀ ਐਡਲੋ ਆ, ਉਹਨਾਂ ਨੇ ਬੀਤੇ ਸ਼ੁੱਕਰਵਾਰ ਪ੍ਰੈਸ ਰਿਲੀਜ਼ ਦੇ ਵਿੱਚ ਇਹ ਦੱਸਿਆ ਸੀਗਾ ਵੀ ਨਵਾਂ ਸਕਰੀਨਿੰਗ ਸੈਂਟਰ ਜਿਹੜਾ ਅਟਲਾਂਟਾ ਦੇ ਵਿੱਚ ਇਹੀ ਚੀਜ਼ਾਂ ਦੀ ਘੋਖ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਹੁਣ ਖੋਲ੍ਹਿਆ ਗਿਆ ਆ। ਕਹਿੰਦੇ ਵੀ ਅਸੀਂ ਪ੍ਰੋਟੈਕਟਿਵ ਮੈਜਰਸ ਲਿਆ ਰਹੇ ਹਾਂ ਜਿਹਦੇ ਵਿੱਚ ਦੇਖਿਆ ਜਾਊਗਾ ਵੀ ਕਿਸੇ ਨੇ ਫਰਾਡ ਤਰੀਕੇ ਦੇ ਨਾਲ, ਝੂਠ ਚਕਾਰੀ ਦੇ ਨਾਲ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਵਰਤੀਆਂ ਜਿਹਦੇ ਨਾਲ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਖਤਰਾ ਬਣ ਰਿਹਾ ਆ ਜਾਂ ਕ੍ਰਿਮੀਨਲਸ ਇਸ ਦੇ ਵਿੱਚ ਦਾਖਲ ਨਾ ਹੋ ਜਾਣ। ਇਸ ਕਰਕੇ ਆਪਾਂ ਇਹ ਜਿਹੜੀਆਂ ਸੈਰੇਮਨੀਜ਼ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ। ਜੀ, ਇਸੇ ਤਰ੍ਹਾਂ ਇੱਕ ਹੋਰ ਇਮੀਗ੍ਰੇਸ਼ਨ ਦੀ ਖਬਰ ਕਰਕੇ ਫਿਰ ਆਪਾਂ ਬ੍ਰੇਕ ਲਵਾਂਗੇ। ਆਈਸ ਵਾਲਿਆਂ ਨੇ ਇੱਕ ਯੂਕਰੇਨੀਅਨ ਮੂਲ ਦੀ ਜਿਹੜੀ ਬੀਬੀ ਆ ਜੋ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਗਈ ਸੀ ਸੈਨ ਡੀਗੋ ਇਮੀਗ੍ਰੇਸ਼ਨ ਆਫਿਸ ਦੇ ਵਿੱਚ, ਤੇ ਉਸ ਨੂੰ ਡਿਟੇਨ ਕਰ ਲਿਆ। ਓਟਾ ਮੇਸਾ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਇਸ ਵਾਰ ਉਹ ਬੀਬੀ ਨੂੰ ਰੱਖਿਆ ਗਿਆ ਆ। ਪਿਛਲੇ ਵੀਰਵਾਰ ਵਿਕਟੋਰੀਆ ਵੋਲਵੇਨੀਆ ਯੂਕਰੇਨੀਅਨ ਰਿਫਿਊਜੀ ਆ, ਤੇ ਉਹਦਾ ਹਸਬੈਂਡ ਵਿਕਟਰ ਕੋਰੋਲ, ਇਹ ਕਹਿੰਦੇ ਵੀ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਲਈ ਬੋਲਾਵੀਨਾ ਦੀ ਗ੍ਰੀਨ ਕਾਰਡ ਦੀ ਅਪਾਇੰਟਮੈਂਟ ਲਈ ਆਏ, ਜਿੱਥੇ ਕਿ ਉਸ ਨੂੰ ਡਿਟੇਨ ਕਰ ਲਿਆ ਗਿਆ। ਬੋਲਾਵੀਨਾ 2022 ਦੇ ਵਿੱਚ ਐਜ਼ ਏ ਰਿਫਿਊਜੀ ਆਈ ਸੀ ਵਿਦ ਹਿਊਮੈਨਿਟੇਰੀਅਨ ਪੈਰੋਲ, ਵੀ ਜੰਗ ਵਾਲਾ ਮੁਲਕ ਜਿਹੜਾ ਯੂਕਰੇਨ ਆ ਉੱਥੋਂ ਭੱਜ ਕੇ ਆਈ ਸੀ। ਕਹਿੰਦੇ 에ਅਰਪਲਾਨ ਜਿਹੜੇ ਸੀਗੇ ਉਹ ਬੰਬ ਸਿੱਟ ਰਹੇ ਸੀ, ਮਿਜ਼ਾਈਲਾਂ ਸਿੱਟ ਰਹੇ ਸੀ, ਤੇ ਬੇਸਮੈਂਟ 'ਚ ਕਹਿੰਦੀ ਰਹੇ ਅਸੀਂ ਕਈ ਹਫ਼ਤੇ, ਤੇ ਉਹ ਤੋਂ ਬਾਅਦ ਉਸ ਨੂੰ ਮੁਲਕ ਨੂੰ ਛੱਡ ਕੇ ਉਹ ਅਮਰੀਕਾ ਆ ਗਿਆ, ਤੇ ਅਮਰੀਕਾ ਦੇ ਵਿੱਚ ਉਸਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀਗਾ। ਉਹ ਤੋਂ ਬਾਅਦ ਉਹਦੀ ਜਿਹੜੀ ਗ੍ਰੀਨ ਕਾਰਡ ਦੀ ਹੁਣ ਡੇਟ ਸੀਗੀ, ਤੇ ਕਹਿੰਦੇ ਵੀ ਉਹਦਾ ਹਸਬੈਂਡ ਜਿਹੜਾ ਆ ਉਹਨੂੰ ਕੈਂਸਰ ਵੀ ਸੀ, ਉਹ ਜਦੋਂ ਕੀਮੋ ਹੁੰਦੀਆਂ ਸੀਗੀਆਂ ਸਾਰਾ ਕੁਛ, ਉਹਦੀ ਵਾਈਫ ਉਹਦੇ ਨਾਲ ਰਹੀ। ਅਕਤੂਬਰ 2023 ਚ ਬੋਲਵੀਨਾ ਨੇ ਉਹਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਗ੍ਰਾਂਟ ਕੀਤਾ ਗਿਆ ਸੀ, ਸੌਰੀ ਪੋਲੀਟੀਕਲ ਅਸਾਈਲਮ ਨਹੀਂ, ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਗ੍ਰਾਂਟ ਕੀਤਾ ਗਿਆ ਸੀ। ਜਨਵਰੀ ਦੇ ਵਿੱਚ ਜਿਹੜਾ ਆ ਉਹ TPS ਸਟੇਟਸ ਜਿਹੜਾ ਆ ਉਸ ਨੂੰ ਖਤਮ ਕਰ ਦਿੱਤਾ ਗਿਆ, ਐਕਸਪਾਇਰ ਕਰ ਦਿੱਤਾ ਗਿਆ। ਉਹਦੇ ਅਟਾਰਨੀ ਦੇ ਮੁਤਾਬਕ ਜਿਹੜਾ ਆਨਲਾਈਨ ਪੋਰਟਲ ਆ ਉਹਦੇ ਵਿੱਚ ਸ਼ੋ ਹੁੰਦਾ ਸੀ ਵੀ ਉਹਦੀ ਐਕਸਟੈਂਸ਼ਨ ਮਿਲ ਗਈ ਹੈਗੀ ਆ, ਪਰ ਮਾਰਚ ਮਹੀਨੇ 'ਚ ਉਹਦੀ ਜਿਹੜੀ
ਗ੍ਰੀਨ ਕਾਰਡ ਦੀ ਇੰਟਰਵਿਊ ਲਈ ਉਹਨਾਂ ਨੇ ਲੈਟਰ ਪਾਇਆ ਸੀ ਸ਼ਾਇਦ, ਜੋ ਕਿ ਦਸੰਬਰ 4 ਨੂੰ ਸੀ। ਦੋਨਾਂ ਕਹਿੰਦੇ ਵੀ ਅਟਾਰਨੀ ਤੇ ਉਹਦਾ ਜਿਹੜਾ ਘਰ ਵਾਲਾ ਆ, ਉਹ ਕਹਿੰਦੇ ਵੀ ਅਸੀਂ ਆਈਸ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਾਂ ਵੀ ਉਹਦਾ ਸਟੇਟਸ ਇਦਾਂ ਦਾ ਸੀ, ਪਰ ਕੋਈ ਗੱਲਬਾਤ ਸਾਡੀ ਜਿਹੜੀ ਆ ਉਹ ਸੁਣ ਨਹੀਂ ਰਿਹਾ। NBC 7 ਨੇ ਕਾਫੀ ਜਿਹੜੀ ਵੱਡੀ ਨਿਊਜ਼ ਕਵਰ ਕੀਤੀ ਹੈਗੀ ਆ। ਉਹ USCIS ਤੇ ਆਈਸ ਦੋਨਾਂ ਦੇ ਆਫਿਸਸ ਦੇ ਵਿੱਚ ਉਹਨਾਂ ਨੇ ਕਾਲ ਕੀਤੀ, ਤੇ ਪਰ ਕੋਈ ਵੀ ਆਨਸਰ ਨਹੀਂ ਆਇਆ। ਰਾਈਟ ਨਾਓ ਓਟੇ ਮਿਸਾ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਹੁਣ ਪਤਾ ਨਹੀਂ ਕਿਹੜੇ ਟਾਈਮ ਉਹਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਜਾਵੇ। ਸੋ ਇਦਾਂ ਦੀਆਂ ਖਬਰਾਂ ਇੱਕ ਨਹੀਂ ਬਹੁਤ ਆ ਰਹੀਆਂ ਵੀ ਕੋਈ ਗ੍ਰੀਨ ਕਾਰਡ ਦੀ ਇੰਟਰਵਿਊ ਦੇ ਉੱਤੇ ਗਿਆ, ਉਸ ਨੂੰ ਰੱਖ ਲਿਆ ਗਿਆ, ਕੋਈ ਹੋਰ ਪੋਲੀਟੀਕਲ ਅਸਾਈਲਮ ਦੀ ਇੰਟਰਵਿਊ ਤੇ ਗਿਆ, ਉਸ ਨੂੰ ਵੀ ਜਿਹੜਾ ਰੱਖ ਲਿਆ ਗਿਆ। ਜੀ, ਜੀ। ਹਰਜੋਤ ਸਿੰਘ ਜੀ, ਬ੍ਰੇਕ ਆਪਾਂ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਇਹੋ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਮੇਜਰ ਕੇਸ ਜਿਹੜਾ ਆ ਉਹ ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਪਹੁੰਚਿਆ, ਜਿਹਦੇ ਵਿੱਚ ਜੋ ਕੈਂਪੇਨ ਫਾਈਨਾਂਸ ਨੂੰ ਲੈ ਕੇ ਹੈਗਾ ਇਹ ਸੁਪਰੀਮ ਕੋਰਟ ਦੇ ਕੋਲ ਵੀ ਉਹਦੇ ਉੱਤੇ ਲਿਮਿਟ ਲੱਗਣੀ ਚਾਹੀਦੀ ਆ ਕਿ ਨਹੀਂ ਚਾਹੀਦੀ ਹੈਗੀ। ਜੇਡੀ ਵੈਂਸ ਦਾ ਵੀ ਇਹਦੇ ਵਿੱਚ ਹੱਥ ਹੈਗਾ, ਕਿਉਂਕਿ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗਾ ਤੇ ਜੇਡੀ ਵੈਂਸ ਨੂੰ ਆਪਾਂ ਨੂੰ ਪਤਾ ਹੀ ਹੈ ਬਹੁਤ ਸਾਰੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਦੇ ਸੀਈਓ ਜਿਹੜੇ ਆ ਉਹ ਸਪੋਰਟ ਕਰ ਰਹੇ ਹੈਗੇ ਆ। ਸੋ ਕਿੰਨਾ ਕੁ ਜਿਹੜੀ ਪਾਰਟੀ ਕਮੇਟੀਜ਼ ਆ ਡਿਪੈਂਡ ਕਰ ਸਕਦੀ ਆ ਕੈਂਡੀਡੇਟ ਦੇ ਉੱਤੇ, ਇਹ ਕੇਸ ਜਿਹੜਾ ਆ ਇਹ ਹੁਣ ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਪਹੁੰਚਿਆ ਹੋਇਆ ਹੈਗਾ ਆ, ਕਿਉਂਕਿ ਜੇਡੀ ਵੈਂਸ ਹੁਣੀ ਹਜੇ ਤੱਕ ਤਾਂ ਨਹੀਂ ਗਿਆ ਵੀ ਮੈਂ 2028 ਚ ਰਨ ਕਰ ਰਿਹਾ ਹਾਂ, ਪਰ ਲੱਗਦਾ ਇਹੀ ਆ, ਕਿਉਂਕਿ ਪਹਿਲਾਂ ਟਰੰਪ ਹੁਣੀ ਕਹਿੰਦੇ ਸੀ ਮੈਂ 3rd ਟਰਮ ਰਨ ਕਰੂੰਗਾ, ਪਰ ਫਿਰ ਬਾਅਦ ਦੇ ਵਿੱਚ ਉਹ ਬੈਕ ਡਾਊਨ ਕਰ ਗਏ ਹੈਗੇ ਆ। ਸੁਪਰੀਮ ਕੋਰਟ ਦੇ ਵਿੱਚ ਕੰਜ਼ਰਵੇਟਿਵ ਮੈਜੋਰਟੀ ਹੈਗੀ ਆ, ਸੋ ਉਹ ਸਕੈਪਟੀਕਲ ਆ ਵੀ ਕੈਂਪੇਨ ਫਾਈਨਾਂਸ ਰਿਸਟ੍ਰਿਕਸ਼ਨਸ ਔਨ ਫ੍ਰੀ ਸਪੀਚ ਗਰਾਊਂਡਸ, ਤੇ ਰਿਪਬਲਿਕਨਸ ਨੇ ਪਹਿਲਾਂ ਵੀ ਜਿਹੜੇ ਕਈ ਚੈਲੰਜਸ ਆ ਉਹਨਾਂ ਦੇ ਅਗੇਂਸਟ ਲਿਆਂਦੇ ਹੈਗੇ ਆ। ਸੋ ਦੇਖਦੇ ਆ ਇਹਦੇ ਵਿੱਚ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਦਾ ਕਿਹਦੇ ਹੱਕ ਦੇ ਵਿੱਚ ਆਉਂਦਾ ਹੈਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆ ਰਹੇ ਚੌਲਾਂ ਦੇ ਉੱਤੇ ਜਿਹੜੀ ਟਿੱਪਣੀ ਉਹ ਕੀਤੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਜਦੋਂ ਜਿਹੜੇ ਆ ਉਹ ਡੀਲ ਹੀ ਨਹੀਂ ਬਣੀ ਤਾਂ ਇੰਡੀਆ ਵਾਲੇ ਇੰਨੇ ਸਸਤੇ ਭਾਅ ਦੇ ਉੱਤੇ ਵਿਦਆਊਟ ਐਨੀ ਉਹਦੇ ਉੱਤੇ ਲੱਗੀ ਟੈਰਿਫ ਤੋਂ ਬਗੈਰ ਉਹ ਕਹਿੰਦੇ ਵੀ ਰਾਈਸ ਕਿਉਂ ਡੰਪ ਕਰ ਰਿਹਾ ਅਮਰੀਕਾ ਦੇ ਵਿੱਚ। ਉਹਨਾਂ ਨੇ ਨਾਲ ਚੇਤਾਵਨੀ ਦੇ ਦਿੱਤੀ ਵੀ ਅਸੀਂ ਹੋਰ ਟੈਰਿਫ ਵੀ ਲਾ ਸਕਦੇ ਹਾਂ ਇੰਡੀਆ ਦੇ ਉੱਤੇ। ਹੁਣ ਚੌਲ ਜਿਹੜੇ ਆ ਉਹ ਚੌਲ ਵੀ ਜਿਹੜੇ ਆ ਭਾਰਤ ਦੇ ਲਈ ਸਿਰਦਰਦੀ ਜਿਹੜੇ ਉਹ ਬਣ ਸਕਦੇ ਆ, ਅਤੇ ਟਰੰਪ ਨੇ ਦੋਸ਼ ਲਾਏ ਆ ਇੰਡੀਆ ਦੇ ਉੱਤੇ ਵੀ ਸਾਡੀ ਮਾਰਕੀਟ ਨੂੰ ਉਹ ਸੈਚੂਰੇਟ ਕਰ ਰਹੇ ਆ ਰਾਈਸ ਡੰਪਿੰਗ ਅਮਰੀਕਾ ਦੇ ਵਿੱਚ ਕਰਕੇ। ਸੋ ਕੱਲ ਉਹਨਾਂ ਨੇ ਜਿਹੜੇ ਸਟੀਵ ਬੈਸੈਂਟ ਉਹਨਾਂ ਨੂੰ ਪੁੱਛਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਅਜੇ ਟ੍ਰੇਡ ਡੀਲ ਉਹਨਾਂ ਦੇ ਨਾਲ ਬਣੀ ਨਹੀਂ ਆ, ਸੋ ਉਸ ਦੇ ਉੱਤੇ ਕੰਮ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਮੋਦੀ ਜਦੋਂ ਆਇਆ ਸੀ ਹਰਜੋਤ ਸਿੰਘ ਜੀ, ਜਦੋਂ ਜੈ ਸ਼ੰਕਰ ਨੇ ਔਖੇ ਸੌਖੇ ਹੋ ਕੇ ਇਸ ਦੀ ਜਿਹੜੀ ਇੱਕ ਮੀਟਿੰਗ ਕਰਵਾਈ ਸੀ ਟਰੰਪ ਹੁਣਾਂ ਦੇ ਨਾਲ, ਜਦੋਂ ਅਡਾਨੀ ਦਾ ਸਵਾਲ ਪੁੱਛਿਆ ਗਿਆ ਸੀ ਉਦੋਂ ਟਰੰਪ ਹੁਣਾਂ ਨੇ ਢਿੱਲਿਆਂ ਜਾਣ ਦਿੱਤੀ ਇਹ ਗੱਲ। ਜੇ ਉਦੋਂ ਹੀ ਕਿਤੇ ਕੰਨ ਆਏ ਦੇ ਘਰੇ ਆਏ ਦੇ ਕੱਸੇ ਹੁੰਦੇ ਤਾਂ ਸ਼ਾਇਦ ਇਦਾਂ ਦੀਆਂ ਨੌਬਤ ਹੁਣ ਤੱਕ ਨਹੀਂ ਸੀ ਆਉਣੀਆਂ। ਜਿਹੜਾ ਉਹ ਚੀਨ ਤੇ ਹੁਣ ਰੂਸ ਦੀ ਗੋਦੀ ਦੇ ਵਿੱਚ ਜਾ ਕੇ ਬਣ ਰਿਹਾ ਆ, ਬ੍ਰਿਕ ਦੇ ਵਿੱਚੋਂ ਲੱਗਦਾ ਵੀ ਰਿਕ ਹੀ ਜਿਹੜਾ ਉਹ ਰਹਿ ਜਾਣਾ ਹੈ, ਵੀ ਰਸ਼ੀਆ, ਇੰਡੀਆ, ਚਾਈਨਾ ਇਸ ਟਾਈਮ ਤੇ ਇਹਨਾਂ ਦੀਆਂ ਜਿਹੜੀਆਂ ਉਹ ਜੱਫੀਆਂ ਆ ਉਹ ਪਈਆਂ ਹੋਈਆਂ ਆ। ਸੋ ਇਹ ਵੀ ਜਿਹੜੇ ਨਾਲ ਦੇ ਨਾਲ ਇੱਕ ਐਂਗਲਸ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਇੱਕ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਿੱਧਾ ਹੀ ਜਿਹੜਾ ਆ ਭਾਰਤ ਉੱਤੇ ਜਿਹੜੇ ਆ ਉਹ ਰਾਈਸ ਡੰਪਿੰਗ ਦੇ ਜਿਹੜੇ ਦੋਸ਼ ਆ ਉਹ ਲਾਏ ਹੈਗੇ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਸਵਾਲ ਆਇਆ ਸੀ ਸਾਹਮਣੇ, ਗੱਲ ਆਈ ਸੀ ਸਾਹਮਣੇ, ਜਦੋਂ $12 ਬਿਲੀਅਨ ਦੀ ਜਿਹੜਾ ਮੁਆਵਜ਼ਾ ਆ ਲੋਕਾਂ ਨੂੰ, ਜਿਹੜੇ ਫਾਰਮਰਸ ਆ ਉਹਨਾਂ ਨੂੰ ਸਬਸਿਡੀ ਦੇ ਤੌਰ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਰਿਹਾ ਸੀਗਾ। ਉਸ ਟਾਈਮ ਦੇ ਉੱਤੇ ਜਿਹੜੇ ਚੌਲਾਂ ਵਾਲਿਆਂ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ। ਹੁਣ ਇਹਦਾ ਇਸ਼ਾਰਾ ਇਹ ਤਾਂ ਨਹੀਂ ਵੀ ਕਿਸਾਨਾਂ ਨੂੰ ਵੀ ਭਾਈ ਹੁਣ ਚੌਲ ਚੂਲ ਆਪਣੇ ਇੱਥੇ ਜ਼ਿਆਦਾ ਲਾ ਲਈਏ ਤੇ ਸ਼ਾਇਦ ਜੇ ਇੰਡੀਆ ਤੋਂ ਰਾਈਸ ਡੰਪਿੰਗ ਬੰਦ ਹੁੰਦੀ ਆ ਤਾਂ ਕੀ ਜਿਹੜਾ ਉਸ ਦੇ ਵਿੱਚ ਬਣੂਗਾ। ਪਰ ਕਿਸਾਨ ਕਾਫੀ ਜੂਝ ਰਹੇ ਆ। ਉਹਨਾਂ ਦੇ ਲਈ ਟਰੰਪ ਹੁਣਾਂ ਨੇ $12 ਬਿਲੀਅਨ ਐਲਾਨ ਕੀਤੇ ਆ ਤੇ ਇੰਡੀਆ ਨੂੰ ਵੀ ਜਿਹੜੀਆਂ ਹੁਣ ਚੌਲਾਂ ਦੇ ਮਾਮਲੇ ਦੇ ਵਿੱਚ ਅੱਖਾਂ ਦਿਖਾ ਦਿੱਤੀਆਂ ਆ। ਸੋ ਉਹਨਾਂ ਨੇ ਨਾਲ ਇਹ ਕਿਹਾ ਵੀ ਜਿਹੜੇ ਅਸੀਂ ਟ੍ਰਿਲੀਅਨਸ ਆਫ ਡਾਲਰ ਕਹਿੰਦੇ ਵੀ ਜਿਹੜੇ ਆ ਰਹੇ ਆ ਸਾਨੂੰ ਰੈਵਨਿਊ ਦੇ ਟੈਰਿਫ ਤੋਂ, ਉਹਦੇ ਵਿੱਚੋਂ ਹੀ ਜਿਹੜਾ ਮੁਆਵਜ਼ਾ ਆ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹੈਗੇ ਆ। ਇੰਡੀਆ ਵਾਲੇ ਲਗਾਤਾਰ ਜਿਹੜਾ ਰਸ਼ੀਅਨ ਆਇਲ ਆ ਉਸ ਨੂੰ ਬਾਈ ਕਰ ਰਿਹਾ, ਈਵਨ ਦੋ ਅਮਰੀਕਾ ਨੇ ਰਸ਼ੀਆ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਦੇ ਨਾਲ ਉਹਨਾਂ ਨੇ ਬਾਈਲੇਟਰਲ ਸਮਿਟ ਕੀਤੀ ਆ ਨਿਊ ਦਿੱਲੀ ਦੇ ਵਿੱਚ ਪਿਛਲੇ ਹਫ਼ਤੇ, ਜਿਹਦੇ ਵਿੱਚ ਪੁਟਿਨ ਨੇ ਇਹ ਕਿਹਾ ਸੀ ਵੀ ਰਸ਼ੀਆ ਅਨਇੰਟਰਪਟਡ ਸ਼ਿਪਮੈਂਟ ਆਫ ਫਿਊਲ ਟੂ ਇੰਡੀਆ ਦੇ ਲਈ ਰੈਡੀ ਹੈਗਾ, ਤੇ ਕਿਸੇ ਤਰ੍ਹਾਂ ਦਾ ਵੀ ਕੋਈ ਰੋਕ ਟੋਕ ਨਹੀਂ, ਅਸੀਂ ਲਗਾਤਾਰ ਤੁਹਾਨੂੰ ਜਿਹੜਾ ਤੇਲ ਆ ਉਹ
ਦਿੰਦੇ ਰਹਾਂਗੇ। ਤੇ ਇੰਡੀਆ ਚਾਈਨਾ ਤੋਂ ਬਾਅਦ ਸੈਕੰਡ ਲਾਰਜੈਸਟ ਕੰਜ਼ਿਊਮਰ ਆ ਰਸ਼ੀਆ ਦੇ ਤੇਲ ਦਾ। ਤੇ ਅਮਰੀਕਾ ਵਾਲੇ ਪਹਿਲਾਂ ਹੀ ਕਹਿ ਚੁੱਕੇ ਆ ਵੀ ਯੂਕਰੇਨ ਦੀ ਲੜਾਈ ਨੂੰ ਜਿਹੜਾ ਅੱਗ ਦੇ ਵਿੱਚ ਸਪੋਰਟ ਕਰਨ ਦੇ ਲਈ, ਅੱਗ ਦੇ ਵਿੱਚ ਤੇਲ ਪਾਉਣ ਦੇ ਲਈ ਭਾਰਤ ਵਾਲੇ ਜਿਹੜਾ ਕੰਮ ਕਰ ਰਿਹਾ, ਕਿਉਂਕਿ ਰਸ਼ੀਆ ਦੇ ਉੱਤੇ 21,000 ਸੈਂਕਸ਼ਨਸ ਲਾਈਆਂ ਹੋਈਆਂ ਆ, ਜਿਹਦੇ ਵਿੱਚ ਇੰਡੀਵਿਜੂਅਲ ਨੂੰ ਟਾਰਗੇਟ ਕੀਤਾ ਗਿਆ ਆ, ਮੀਡੀਆ ਆਰਗੇਨਾਈਜੇਸ਼ਨਸ ਨੂੰ। ਹੁਣ ਮੀਡੀਆ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਜਾਈਏ ਤੇ ਰਸ਼ੀਅਨ ਟੀਵੀ ਜਿਹੜਾ ਆ ਉਹ ਇੰਡੀਆ ਦੇ ਵਿੱਚ ਖੋਲ ਦਿੱਤਾ ਆ। ਹੁਣ ਲੱਗਦਾ ਸ਼ਾਇਦ ਹੋਰ ਜ਼ਿਆਦਾ ਕਾਮਰੇਡ ਬਣਾਉਣੇ ਹੋਊਗੇ ਇੰਡੀਆ ਵਾਲਿਆਂ ਨੇ। ਤੇ ਮਿਲਟਰੀ ਤੇ ਹੋਰ ਜਿਹੜੇ ਸੈਕਟਰਸ ਆ, એનર્ਜੀ, ਏਵੀਏਸ਼ਨ, ਸ਼ਿਪ ਬਿਲਡਿੰਗ, ਟੈਲੀਕਮਿਊਨੀਕੇਸ਼ਨ, ਇਹ ਸਾਰੀਆਂ 21,000 ਸੈਂਕਸ਼ਨਸ ਜਿਹੜੇ ਯੂਰਪੀਅਨ ਯੂਨੀਅਨ, ਅਮਰੀਕਾ, ਹੋਰ ਮੁਲਕਾਂ ਨੇ ਰਸ਼ੀਆ ਦੇ ਉੱਤੇ ਲਾਈਆਂ ਹੋਈਆਂ ਆ। ਸੋ ਪ੍ਰਾਈਸ ਸੈੱਟ ਵੀ ਕੀਤੀ ਗਈ ਸੀ ਵੀ $65, ਫੇ ਉਹਨੂੰ ਘਟਦੇ ਘਟਦੇ $35 ਤੱਕ ਚਲਾ ਗਿਆ। ਪਰ ਕਹਿੰਦੇ ਵੀ ਹਜੇ ਵੀ ਜਿਹੜਾ 62 $50 ਸੈਂਟ ਤੇ ਬੈਰਲ ਚੱਲ ਰਿਹਾ ਹੈਗਾ। ਸੋ ਇੰਡੀਆ ਵਾਲੇ ਲਗਾਤਾਰ ਰਸ਼ੀਆ ਤੋਂ ਜਿਹੜਾ ਆਇਲ ਆ ਉਹ ਖਰੀਦ ਰਿਹਾ ਹੈਗੇ ਆ। ਰੋਜ਼ ਨੈਫਟ ਤੇ ਲੋਕੋ ਆਇਲ ਕਰਕੇ ਇਹ ਅਕਾਊਂਟ ਹੈਗੇ। 60% ਜਿਹੜਾ ਰਸ਼ੀਅਨ ਦਾ ਆਇਲ ਆ ਉਹ ਪਰਚੇਜ਼ ਕੀਤਾ ਜਾ ਰਿਹਾ ਇੰਡੀਆ ਵੱਲੋਂ। ਇਹ ਰਿਊਟਰਸ ਰਿਪੋਰਟ ਕਰ ਰਿਹਾ। ਇਹਨਾਂ ਨੇ ਅਕਤੂਬਰ ਦੇ ਵਿੱਚ ਇਹ ਕਿਹਾ ਸੀਗਾ, ਇੱਕ ਜੋ ICRA ਦੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਕੋਟ ਕਰਕੇ। ਸੋ ਇੱਕ ਬਹੁਤ ਵੱਡਾ ਨੰਬਰ ਹੈਗਾ। ਹੁਣ ਕਹਿੰਦੇ ਵੀ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਇੰਡੀਆ ਵਾਲਿਆਂ ਨੇ 5.4 ਮਿਲੀਅਨ ਟਨ ਰਸ਼ੀਅਨ ਆਇਲ ਜਿਹੜਾ ਖਰੀਦਿਆ ਆ, ਜਿਸ ਨੂੰ 30 ਵੈਸਲਸ ਲੈ ਕੇ ਆਏ ਹੈਗੇ ਆ ਫਾਲਸ ਫਲੈਗਸ ਦੇ ਅੰਡਰ, ਝੂਠੇ ਝੰਡੇ ਲਾ ਕੇ, ਕਿਉਂਕਿ ਉਹਨਾਂ ਨੇ ਤਾਂ ਬੈਨ ਲਾਇਆ ਰਸ਼ੀਆ ਵਾਲੇ ਜਿਹੜੇ ਸ਼ਿਪ ਹੈਗੇ ਆ। ਸੋ ਹੋਰ ਮੁਲਕਾਂ ਦੇ ਜਾਂ ਕਿਸੇ ਹੋਰ ਦਾ ਜਿਹੜਾ ਝੰਡਾ ਲਾ ਕੇ ਉਹ ਉਹਨਾਂ ਨੇ ਸ਼ਿਪ ਕੀਤਾ ਹੈਗਾ। ਇਹ ਵੀ ਜਿਹੜਾ ਕਲੀਅਰਲੀ ਰੈਕਡ ਹੈਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਹੁਣ ਉਧਰੋਂ ਚੌਲਾਂ ਦਾ ਦੇਖ ਕੇ ਕੱਲ ਟਰੰਪ ਉਹਨਾਂ ਨੇ ਕਹਿਤਾ ਵੀ ਚੌਲ ਇੱਥੇ ਸਿੱਟੀ ਜਾਂਦੇ ਆ, ਤੇ ਲੱਗਦਾ ਵੀ ਹੋਰ ਟੈਰਿਫ ਲੱਗੂਗੇ। ਪਰ ਦੋ ਵੱਡੀਆਂ ਡਿਵੈਲਪਮੈਂਟ ਇਹ ਹੋਈਆਂ ਵੀ ਪੁਟਨ ਹੁਣਾਂ ਨੇ ਇੰਡੀਆ ਵਿਜ਼ਿਟ ਕੀਤਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਨਵੀਂ ਆਪਣੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਜਿਹੜੀ ਆ ਉਹ ਰਿਲੀਜ਼ ਕੀਤੀ ਹੈਗੀ ਆ, ਜਿਹਦੇ ਵਿੱਚ ਇੰਡੀਆ ਤਾਂ ਇਹ ਚਾਹੁੰਦਾ ਹੈ ਵੀ US ਬੇਸਡ ਸਟ੍ਰੈਟਜੀ ਜਿਹੜੀ ਮਿਲਟਰੀ ਰੋਲ ਆ ਉਹ ਇੰਡੀਅਨ ਓਸ਼ਨ ਦੇ ਵਿੱਚ ਚਾਈਨਾ ਦੇ ਅਗੇਂਸਟ ਸਾਥ ਦੇਵੇ। ਤੇ NSS ਨੇ ਡਿਨਾਈ ਕੀਤਾ ਆ ਇਸ ਰੋਲ ਦੇ ਲਈ। ਰਸ਼ੀਆ ਪਲੱਸ ਚਾਈਨਾ ਥਰੂ ਬ੍ਰਿਕਸ ਆ ਰਹੀ ਸੀ ਤੇ ਇਹ ਇਕੁਅਲ ਪਾਰਟਨਰਸ਼ਿਪ ਚਾਹੁੰਦੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਆਪਣੀ ਲੀਗੈਸੀ ਆ ਉਹ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਆਫ ਪੀਸ ਛੱਡ ਕੇ ਜਾਣਾ ਚਾਹੁੰਦੇ ਹੈਗੇ ਆ। ਤੇ 8 ਵਾਰ ਨੂੰ ਉਹ ਰੋਕਣ ਦੀ ਗੱਲ ਵੀ ਕਰ ਚੁੱਕੇ ਹੈਗੇ ਆ। ਪਰ ਦੂਸਰੇ ਪਾਸੇ ਮੋਦੀ ਹੁਣੀ ਜਿਹੜੇ ਆ ਉਹ ਰਸ਼ੀਆ ਦੀ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਆ, ਜਦ ਕਿ ਟਰੰਪ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਪ੍ਰਾਇੋਰਟੀ ਸੀ ਵੀ ਮੈਂ ਤਾਂ 24 ਘੰਟਿਆਂ 'ਚ ਜੰਗ ਬੰਦ ਕਰ ਦੂੰਗਾ। ਪਰ ਮੈਨੂੰ ਲੱਗਦਾ ਦਿਨ ਨੂੰ ਰਾਤ ਨੂੰ ਹਰ ਵੇਲੇ ਹੁਣ ਉਹਨਾਂ ਨੂੰ ਰਸ਼ੀਆ ਯੂਕਰੇਨ ਹੀ ਯਾਦ ਆਉਂਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਆ ਜੰਗ ਬੰਦ ਕੀਤੀ ਜਾਵੇ, ਚਾਹੇ ਯੂਕਰੇਨ ਵਾਲਿਆਂ ਨੂੰ ਦੱਬਣਾ ਹੀ ਪਵੇ, ਵੀ ਉਹਨਾਂ ਦੇ ਕਈ ਜਿਹੜੇ ਸ਼ਹਿਰ ਆ ਉਹ ਰਸ਼ੀਆ ਵਾਲੇ ਦੱਬ ਵੀ ਲੈਣ। ਹੁਣ ਯੂਕਰੇਨ ਵਾਲੇ ਵੀ ਯੂਰਪੀਅਨ ਯੂਨੀਅਨ ਦੇ ਨਾਲ ਗੱਲਬਾਤ ਕਰ ਰਹੇ ਆ, ਕਹਿੰਦੇ ਵੀ ਇਹ ਤਾਂ ਫਿਰ ਧੱਕਾ ਹੀ ਆ, ਜਾਂ ਤਾਂ ਫਿਰ ਅਮਰੀਕਾ ਨਾਲ ਰਹਿਣਾ ਪਊਗਾ ਜਾਂ ਫਿਰ ਸਾਨੂੰ ਅਮਰੀਕਾ ਨੂੰ ਛੱਡਣਾ ਪਊਗਾ। ਸੋ ਕਾਫੀ ਜਿਹੜੀ ਕਸੂਤੀ ਸਥਿਤੀ ਇਸ ਟਾਈਮ ਬਣੀ ਹੋਈ ਹੈਗੀ ਆ। ਸੋ ਟਰੰਪ ਉਹਨਾਂ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੀ ਅਮਰੀਕਾ ਨੇ ਆਪਣੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਛੱਡੀ ਹੈਗੀ ਆ, ਨਵੀਂ ਜਿਹੜੀ ਡਿਸਕਲੋਜ਼ ਕੀਤੀ ਆ, ਉਹਦੇ ਮੁਤਾਬਕ ਦੇਖੋ ਵੀ ਇੰਡੀਆ ਵਾਲਿਆਂ ਦੇ ਨਾਲ ਕੋਈ ਇਹਨਾਂ ਦੀ ਡੀਲ ਬਣਦੀ ਆ ਜਾਂ ਨਹੀਂ। ਜੀ ਬਿਲਕੁਲ। ਸੋ ਇਹਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਗੱਲ ਉਹਨਾਂ ਨੇ ਕੀਤੀ ਵੀ ਜਦ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੂੰ ਦੱਸਿਆ ਗਿਆ ਵੀ ਕਹਿੰਦੇ ਵੀ ਦੋ ਜਿਹੜੇ ਸਭ ਤੋਂ ਵੱਡੇ ਜਿਹੜੇ ਬ੍ਰਾਂਡ ਨੇ ਅਮਰੀਕਾ ਦੇ ਵਿੱਚ US ਦੇ ਰੀਟੇਲ ਦੀ ਰਾਈਸ ਮਾਰਕੀਟ ਦੇ ਵਿੱਚ, ਉਹ ਭਾਰਤੀਆਂ ਦੁਆਰਾ ਓਨ ਕੀਤੇ ਜਾਂਦੇ ਆ। ਉਹ ਅੱਛਾ ਕਹਿੰਦੇ we will take care of it, that's great, it's so easy, tariffs again solves the problem in 2 minutes। ਸੋ ਇਹ ਉਹਨਾਂ ਦਾ ਲਾਈਕ ਕੋਟ ਕਰ ਰਿਹਾ ਹੈ ਵੀ ਟਰੰਪ ਹੋਣਾ ਨੇ ਐਗਜ਼ੈਕਟਲੀ ਇਦਾਂ ਹੀ ਜਿਹੜਾ ਉਹ ਆਖਿਆ, they shouldn't be dumping, I mean I heard that from others, you can't do that। ਸੋ ਜੋ ਸੁੱਟ ਰਹੇ ਨੇ ਨਾ ਚੌਲ ਉਹਨੂੰ ਲੈ ਕੇ, ਤੇ ਹੁਣ ਜਿਹੜੇ ਭਾਰਤੀ ਫਰਮ ਓਨ ਕਰਦੀਆਂ ਆ ਇਹ ਦੋ ਜਿਹੜੇ ਵੱਡੇ ਰੀਟੇਲਰ ਹੈ, ਉਸ ਦੇ ਉੱਤੇ ਵੀ ਜਿਹੜੀ ਇਹ ਅੱਖ ਆ ਰਹੀ ਆ। ਸੋ ਇਹ ਕਿਸ ਪਾਸੇ ਵੱਲ ਨੂੰ ਹੋਰ ਇਸ਼ਾਰਾ ਹੋ ਰਿਹਾ ਆ, ਵੀ ਹੈਵ ਟੂ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਹੋਊਗਾ। ਉੱਦਾਂ ਹਰਜੋਤ ਸਿੰਘ ਜੀ ਇਹਦੇ ਤੇ ਟਿੱਪਣੀ ਮੈਂ ਜ਼ਰੂਰ ਕਰਦਾ ਜਾਵਾਂ, ਪ੍ਰੈਜ਼ੀਡੈਂਟ ਆਫ ਪੀਸ ਦੇ ਤੌਰ ਦੇ ਉੱਤੇ ਆਪਣੀ ਲੈਗੇਸੀ ਬਣਾਉਣ ਜਾ ਰਹੇ ਆ। ਥਾਈਲੈਂਡ ਕੰਬੋਡੀਆ ਦੌਰਾਨ ਹੁਣੇ ਹੱਥ ਸਟਾ ਕੇ ਆਏ ਸੀ, ਕੁਛ ਦਿਨ ਪਹਿਲੋਂ ਦੀ ਗੱਲ ਆ। ਉਹ ਕਹਿੰਦੇ ਜੀ ਪੀਸ ਐਗਰੀਮੈਂਟ ਕਰਾਤਾ,
ਉਹ ਫੀਫਾ ਵਾਲਿਆਂ ਦੇ ਕੋਲ ਉਹ ਨਕਲੀ ਜਿਹਾ ਆਪਣੇ ਗੱਲ 'ਚ ਆਪ ਹੀ ਮੈਡਲ ਜਿਹੜਾ ਪੀਸ ਵਾਲਾ ਉਹ ਪਾ ਲਿਆ ਵੀ ਹੁਣ ਕਹਿੰਦੇ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਦੇ ਦਿਓ, ਕੋਈ ਚੀਜ਼ ਜਿਹੜੀ ਆ ਉਹ ਰਹਿ ਗਈ ਆ। ਪਰ ਉਧਰ ਕੰਬੋਡੀਆ ਤੇ ਥਾਈਲੈਂਡ ਵਾਲੇ ਫਿਰ ਦੁਬਾਰਾ ਲੜਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਹੜਾ ਪੀਸ ਐਗਰੀਮੈਂਟ ਆ ਉਹ ਕਹਿੰਦੇ ਵੀ ਉਹਦੀਆਂ ਧੱਜੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਉੱਡ ਚੁੱਕੀਆਂ ਹੈਗੀਆਂ। 4 ਲੱਖ ਬੰਦਾ ਇਸ ਟਾਈਮ ਥਾਈਲੈਂਡ ਤੇ ਕੰਬੋਡੀਆ ਦੇ ਬਾਰਡਰ ਦੇ ਉੱਤੇ ਹੈਗਾ ਆ ਇਰਦ ਗਿਰਦ ਆ, ਤੇ ਆਰਮਡ ਕਲੈਸ਼ਿਸ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਬਾਰਡਰ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਆ। ਕਹਿੰਦੇ ਵੀ ਦੂਜੇ ਦਿਨ ਲਗਾਤਾਰ ਜਿਹੜੀ ਲੜਾਈ ਆ ਉੱਥੇ ਆਰਮਡ ਕਲੈਸ਼ਿਸ ਆ ਉਹ ਦੇਖਣ ਨੂੰ ਮਿਲੇ ਆ। ਸੋ ਕੁਝ ਮਹੀਨੇ ਪਹਿਲਾਂ ਹੀ ਟਰੰਪ ਹੁਣਾਂ ਨੇ ਇੱਥੇ ਜਿਹੜੀ ਪੀਸ ਡੀਲ ਆ ਉਹ ਕਰਵਾਈ ਸੀਗੀ। ਸੋ ਹੁਣ ਤੱਕ ਕਹਿੰਦੇ ਵੀ ਇਹ ਲੇਟੈਸਟ ਲੜਾਈ ਦੇ ਵਿੱਚ ਜਿਹੜੀ ਦੂਜੇ ਦਿਨ 'ਚ ਉੱਥੇ ਆਪਸ ਦੇ ਵਿੱਚ ਜਿਹੜੇ ਕਲੈਸ਼ਿਸ ਹੋਏ ਆ, 8 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਦੋਨੋਂ ਤਰਫੋਂ ਰਿਪੋਰਟ ਕੀਤੀਆਂ ਜਾ ਚੁੱਕੀਆਂ ਆ। ਸੋ ਡਿਸਪਿਊਟਡ ਬਾਰਡਰ ਨੂੰ ਲੈ ਕੇ ਇਹਨਾਂ ਦੀ ਜਿਹੜੀ ਸਥਿਤੀ ਆ ਉਹ ਫਿਰ ਡਾਵਾਡੋਲ ਇੱਕ ਵਾਰੀ ਬਣੀ ਆ। ਸੋ ਟਰੰਪ ਹੁਣਾਂ ਦੁਆਰਾ ਜਿਹੜੀ ਪੀਸ ਬ੍ਰੋਕਰ ਕੀਤੀ ਗਈ ਸੀਗੀ ਉਹ ਵੀ ਇਸ ਟਾਈਮ ਹਵਾ ਦੇ ਵਿੱਚ ਉੱਡਦੀ ਨਜ਼ਰ ਆ ਰਹੀ ਆ। ਜੀ, ਅਗਲੀ ਖਬਰ ਜਿਹੜੀ ਆ, ਨਵੇਂ ਗ੍ਰੈਜੂਏਟ ਆ ਆਪਣੇ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਬਹੁਤ ਸਾਰੇ ਤੁਹਾਡੇ ਜਿਹੜੇ ਬੱਚੇ ਆ ਉਹ ਗ੍ਰੈਜੂਏਟ ਹੋ ਰਹੇ ਆ ਯੂਨੀਵਰਸਿਟੀਆਂ ਚੋਂ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਫਿਕਰਮੰਦੀ ਆ। ਕਿਸੇ ਟਾਈਮ ਦੇ ਉੱਤੇ ਇੰਜੀਨੀਅਰਿੰਗ ਜੌਬ ਨੂੰ ਬਹੁਤ ਹੀ ਵੱਡਾ ਗਿਣਿਆ ਜਾਂਦਾ ਸੀ। ਇਸੇ ਕਰਕੇ ਤੁਸੀਂ ਇੰਡੀਆ 'ਚ ਦੇਖ ਲਓ, ਸਭ ਤੋਂ ਪਹਿਲਾਂ ਮਾਪਿਆਂ ਦਾ ਇਹੀ ਹੁੰਦਾ ਸੀ ਜਾਂ ਸਾਡਾ ਨਿਆਣਾ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ। ਪਰ ਜਿਹੜੇ ਨਵੇਂ ਇੰਜੀਨੀਅਰਿੰਗ ਗ੍ਰੈਜੂਏਟ ਆ ਉਹਨਾਂ ਦੇ ਲਈ ਜਿਹੜੀਆਂ ਓਪਰਚੁਨਿਟੀਜ਼ ਆ ਬਹੁਤ ਜ਼ਿਆਦਾ ਜਿਹੜੀਆਂ ਸ਼ਰਿੰਕ ਹੋ ਰਹੀਆਂ। ਤੇ ਕਹਿੰਦੇ ਵੀ ਡਿਗਰੀ ਇੱਕ ਤਰ੍ਹਾਂ ਨਾਲ ਜ਼ੀਰੋ ਹੀ ਹੋ ਰਹੀ ਹੈਗੀ ਆ। ਇੰਨੇ ਲੋਕ ਪੈਨਿਕ ਹੋ ਰਹੇ ਹੈਗੇ ਆ। ਈਵਨ ਅਮਰੀਕਾ ਦੇ ਵਿੱਚ ਵੀ ਜਿਹੜੇ ਐਂਟਰੀ ਲੈਵਲ ਜੌਬਸ ਦੀ ਮੈਂ ਗੱਲ ਕਰਦਾ, ਕਹਿੰਦੇ ਵੀ 50% ਐਂਟਰੀ ਲੈਵਲ ਜਿਹੜੀ ਹਾਇਰਿੰਗ ਆ ਬਿਗ ਟੈਕ ਕੰਪਨੀ 'ਚ ਉਹ ਡ੍ਰੌਪ ਹੋ ਗਈ ਆ। ਤੇ ਜਿਹੜੇ EMPLOYERS ਆ ਉਹ ਨਵੇਂ ਗ੍ਰੈਜੂਏਟਸ ਨੂੰ ਹੁਣ ਸੇਲਸ ਦੇ ਲਈ, ਪ੍ਰੋਜੈਕਟ ਮੈਨੇਜਮੈਂਟ ਦੇ ਲਈ, ਕਸਟਮਰ ਫੇਸਿੰਗ ਰੋਲਸ ਦੇ ਲਈ ਜਾਂ ਮੇਕਿੰਗ ਦਾ ਜਿਹੜੀ ਟ੍ਰਾਡੀਸ਼ਨਲ ਇੰਜੀਨੀਅਰਿੰਗ ਡਿਗਰੀ ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਆਊਟਡੇਟਡ ਜਿਹੜੀ ਲੱਗ ਰਹੀ ਹੈਗੀ ਆ। ਈਵਨ ਇੰਡੀਆ ਦੇ ਵਿੱਚ ਵੀ ਜਿਹੜੀਆਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਵਰਗੀਆਂ ਜਿਹੜੀਆਂ ਜੋ ਯੂਨੀਵਰਸਿਟੀਜ਼ ਆ, ਟੌਪ ਨੌਚ ਯੂਨੀਵਰਸਿਟੀਜ਼ ਹੈਗੀਆਂ ਆ, ਉਹਨਾਂ ਦੇ ਜਿਹੜੇ ਗ੍ਰੈਜੂਏਟਸ ਆ ਉਹਨਾਂ ਨੂੰ ਕਹਿੰਦੇ ਲੈਸ ਦੈਨ 25% ਨੂੰ ਜੌਬ ਆਫਰ ਮਿਲੀ ਆ। ਹਾਲਾਂਕਿ ਆਪਾਂ ਪਿਛਲੇ ਸਮਿਆਂ 'ਚ ਇਹ ਸੁਣਦੇ ਰਹੇ ਕਈ ਵਾਰ ਪੂਰੀ ਦੀ ਪੂਰੀ ਕਲਾਸ ਨੂੰ ਹੀ ਅਮਰੀਕਾ ਦੇ ਵਿੱਚ ਜੌਬ ਮਿਲ ਜਾਂਦੀ ਸੀ ਰਾਈਟ ਵੇ। ਸਾਰੀ ਦੀ ਸਾਰੀ ਜਿਹੜੀ ਕਲਾਸ ਸੀ ਉਹ ਇੱਥੇ ਹੀ ਆ ਜਾਂਦੀ ਸੀ। ਸੋ ਕਹਿੰਦੇ ਵੀ ਜਿਹੜੇ ਨਵੇਂ ਗ੍ਰੈਜੂਏਟਸ ਆ ਬਹੁਤ ਪੈਨਿਕ ਹੋ ਰਹੇ ਹੈਗੇ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਕਰਨਾ ਚਾਹੀਦਾ ਹੈਗਾ। ਸੋ ਸਾਰੇ ਜਿਹੜੇ ਸਾਡੇ ਸਰੋਤੇ ਸੁਣਦੇ ਆ, ਜਰੂਰ ਜਿੱਧਰ ਨੂੰ ਜਿਹੜੇ ਫੀਲਡਸ ਦੇ ਵਿੱਚ ਜੌਬਸ ਹੋਣੀਆਂ, ਕੋਸ਼ਿਸ਼ ਕਰੋ ਆਪਣੇ ਨਿਆਣਿਆਂ ਨੂੰ ਉਹਨਾਂ ਹੀ ਫੀਲਡਸ ਦੇ ਵਿੱਚ ਪਾਓ। ਸੋ ਕਹਿੰਦੇ ਵੀ ਇਕੱਲਾ ਇੰਡੀਆ ਨਹੀਂ, ਚਾਈਨਾ, ਦੁਬਈ, ਕੀਨੀਆ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਜਿਹੜੀ ਆ ਗ੍ਰੈਜੂਏਟਸ ਨੂੰ ਆ ਰਹੀ ਹੈਗੀ ਆ। ਅਮਰੀਕਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਫੀ ਵੱਡੀ ਕਹਿੰਦੇ ਪ੍ਰੋਬਲਮ ਆ ਰਹੀ ਆ, ਖਾਸ ਕਰਕੇ ਜਿਹੜੇ ਨਵੇਂ ਗ੍ਰੈਜੂਏਟਸ ਹੈਗੇ ਆ ਇੰਜੀਨੀਅਰਿੰਗ ਲੈਵਲ ਦੇ ਵਿੱਚ। ਸੋ IT ਸਰਵਿਸਿਜ਼ ਕੰਪਨੀ ਨੇ ਐਂਟਰੀ ਲੈਵਲ ਜਿਹੜੇ ਰੋਲ ਸੀ 20 ਤੋਂ 25% ਆਲਰੇਡੀ ਘਟਾਤੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਵਰਲਡ ਇਕਨੋਮਿਕ ਫੋਰਮ ਨੇ ਫਿਊਚਰ ਜੌਬ ਰਿਪੋਰਟ 2025 ਚ ਵਾਰਨਿੰਗ ਕੀਤੀ ਆ ਵੀ 40% ਜਿਹੜੇ EMPLOYERS ਆ ਉਹ ਆਪਣੇ ਸਟਾਫ ਨੂੰ ਰਿਡਿਊਸ ਕਰਨਗੇ, ਕਿਉਂਕਿ AI ਨੇ ਸਾਰਾ ਕੁਝ ਆਟੋਮੇਟ ਕਰ ਦੇਣਾ ਹੈਗਾ। 5 ਸਾਲ ਪਹਿਲਾਂ ਜਿਹੜਾ ਇੱਕ ਤਰ੍ਹਾਂ ਨਾਲ ਜੰਗ ਲੱਗੀ ਹੁੰਦੀ ਸੀ, ਕਹਿੰਦੇ ਵੀ ਕੋਡਰਸ ਤੇ ਡਿਵੈਲਪਰਸ ਨੂੰ ਲੈ ਕੇ, ਤੇ ਵਿਡ ਹੁੰਦੀ ਸੀ ਵੀ ਕੋਈ ਜੀ 2 ਲੱਖ ਆਫਰ ਕਰ ਰਿਹਾ, ਉਹ ਕਹਿੰਦਾ ਮੈਂ 2.5 ਕਰ ਦਊਂਗਾ, 3 ਕਰ ਦਊਂਗਾ। ਇਹ ਸਿਚੁਏਸ਼ਨ ਜਿਹੜੀ ਚੱਲਦੀ ਸੀ ਸਿਲੀਕਨ ਵੈਲੀ 'ਚ। ਸੋ ਅੱਜ ਦੀ ਡੇਟ ਦੇ ਵਿੱਚ ਟੋਟਲੀ ਜਿਹੜਾ ਕਹਿੰਦੇ ਭਈ ਇਹ ਚੇਂਜ ਹੋ ਗਿਆ ਹੈ। ਜੀ ਜੀ, ਬਿਲਕੁਲ। ਤੇ ਅੱਗੇ ਜਿਹੜਾ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਿਹੜਾ ਹੋ ਜਾਈਏ, ਇੱਕ ਜਿਹੜੀ ਖਬਰ ਆ ਨਾਈਜੀਰੀਆ ਤੋਂ ਜਿਹੜੀ ਉਹ ਆ ਰਹੀ ਆ। ਕਹਿੰਦੇ ਵੀ ਨਾਈਜੀਰੀਅਨ ਟਰੂਪਸ ਬੁਰਕੀਨਾ ਫਾਸੋ ਦੇ ਵਿੱਚ ਰੱਖੇ ਗਏ ਆ। ਕਹਿੰਦੇ ਐਮਰਜੈਂਸੀ ਲੈਂਡਿੰਗ ਉਹਨਾਂ ਨੇ ਕੀਤੀ ਸੀ, ਪਰ ਇਹਨਾਂ ਨੇ ਉਸਨੂੰ ਅਨਫ੍ਰੈਂਡਲੀ ਘੋਸ਼ਿਤ ਕਰ ਦਿੱਤਾ। ਕਹਿੰਦੇ ਵੀ ਅਨਆਥੋਰਾਈਜ਼ਡ ਟੱਚਡਾਊਨ ਉਦੋਂ ਆਇਆ ਜਦੋਂ 24 ਘੰਟਿਆਂ ਦੇ ਵਿੱਚ ਜਦੋਂ ਨਾਈਜੀਰੀਅਨ ਫੋਰਸਿਸ ਆ ਉਹਨਾਂ ਨੇ ਬਿਨਿਨ ਦੇ ਵਿੱਚ ਇੱਕ ਤਖਤਾ ਪਲਟਣ ਦੀ ਕਹਿੰਦੇ ਵੀ ਕੋਸ਼ਿਸ਼ ਦੇ ਵਿੱਚ ਇੰਟਰਵੀਨ ਕੀਤਾ ਸੀ। 11 ਨਾਈਜੀਰੀਆ ਦੇ ਮਿਲਟਰੀ ਪਰਸਨਲ ਇਸ ਟਾਈਮ ਉਹਨਾਂ ਨੂੰ ਬੁਰਕੀਨਾ ਫਾਸੋ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ,
ਜਦ ਇੱਕ ਨਾਈਜੀਰੀਅਨ ਜਹਾਜ਼ ਇੱਥੇ ਕਹਿੰਦੇ ਵੀ ਉਸ ਮੁਲਕ ਦੀ 에ਅਰ ਸਪੇਸ ਦੇ ਵਿੱਚ ਵਿਦਆਊਟ ਐਨੀ ਆਥੋਰਾਈਜੇਸ਼ਨ ਉਹ ਦਾਖਲ ਹੋ ਗਿਆ ਆ। ਸੋ ਉੱਥੇ ਇੱਕ ਅਲਾਇੰਸ ਆਫ ਸ਼ਾਹੀਲ ਸਟੇਟਸ ਕਰਕੇ AES ਜਿਹੜਾ ਉਹ ਚੱਲ ਰਿਹਾ ਆ। ਉਹਦੇ ਵਿੱਚ ਜਿਹੜਾ ਬੁਰਕੀਨਾ ਫਾਸੋ ਮੈਂਬਰ ਹੈਗਾ, ਮਾਲੀ ਤੇ ਨਾਈਜਰ ਦੇ ਜਿਹੜਾ ਉਹ ਨਾਲ C-130 ਟਰਾਂਸਪੋਰਟ 에ਅਰਕ੍ਰਾਫਟ ਉਸਨੇ ਇੱਕ ਐਮਰਜੈਂਸੀ ਲੈਂਡਿੰਗ ਜਿਹੜੀ ਆ ਬੁਰਕੀਨਾ ਫਾਸੋ ਦੇ ਵਿੱਚ ਕੀਤੀ ਸੀਗੀ। ਸੋ ਲੱਗ ਰਿਹਾ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਤਖਤਾ ਪਲਟਣ ਵਾਲੀ ਚੀਜ਼ ਨੂੰ ਰੋਕਿਆ ਜਾਂ ਕਰਨ ਦੇ ਵਿੱਚ ਸਹਾਇਕ ਸੀਗੇ, ਉਹ ਮੁਲਕ ਛੱਡ ਕੇ ਕਿਸੇ ਹੋਰ ਮੁਲਕ 'ਚ ਭੱਜਣ ਦੀ ਫਿਰਾਕ ਦੇ ਵਿੱਚ ਸੀ, ਪਰ ਉਹਨਾਂ ਨੂੰ ਹੁਣ ਇਹਨਾਂ ਨੇ ਉੱਥੇ ਦੱਬ ਲਿਆ ਹੈਗਾ ਆ। ਸੋ ਜੇ ਓਵਰਆਲ ਦੇਖਿਆ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਇਦਾਂ ਦੀਆਂ ਐਕਟੀਵਿਟੀਜ਼ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਧੀਆਂ ਹੋਈਆਂ ਆ। ਅਸਥਿਰਤਾ ਕਈ ਮੁਲਕਾਂ ਦੇ ਵਿੱਚ ਖਾਸੀ ਜਿਹੜੀ ਉਹ ਵੱਧ ਕੇ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੇ ਟਰੱਕਿੰਗ ਬਿਜ਼ਨਸ ਆ ਉਹਨਾਂ ਦੇ ਨਾਲ ਰਿਲੇਟਡ ਆ। 3 ਹੋਰ ELD ਜਿਹੜੀਆਂ ਆ ਉਹ FMCSA ਨੇ ਆਫ ਲਿਸਟ ਕਰ ਦਿੱਤੀਆਂ, ਜਿਹੜੀ ਅਪਰੂਵ ਲਿਸਟ ਸੀਗੀ, ਜਿਨ੍ਹਾਂ ਦੇ ਵਿੱਚ ELD ਪ੍ਰੋਵਾਈਡਰ ਪਾਇਨੀਅਰ ਸੇਫਟੀ ਸੋਲੂਸ਼ਨਸ, ਉਹਨਾਂ ਦੀ ਡਿਵਾਈਸ PSS ELD ਆ। ELD ਪ੍ਰੋਵਾਈਡਰ ਬਲੈਕ ਵੇਅਰ ELD ਆ ਤੇ ਮਾਡਲ ਉਹਨਾਂ ਦਾ BRS, ਤੇ ELD ਪ੍ਰੋਵਾਈਡਰ ਰੋਲਿੰਗ ਸਟੈਨ, ਉਹਨਾਂ ਦਾ ਜਿਹੜਾ ਡਿਵਾਈਸ ਨੇਮ RTELD ਪਲੱਸ ਹੈਗਾ। ਕਹਿੰਦੇ ਵੀ ਜੇ ELD ਮੀਟ ਨਹੀਂ ਕਰ ਰਹੀ ਹੈਗੀ ਫੈਡਰਲ ਰਿਕੁਆਇਰਮੈਂਟਸ ਨੂੰ, ਉਸ ਨੂੰ ਆਊਟ ਆਫ ਸਰਵਿਸ ਲੈ ਲਿਆ ਜਾਂਦਾ ਹੈਗਾ। FMCSA ਦੇ ਐਡਮਿਨਿਸਟ੍ਰੇਟਰ ਡੈਰਿਕ ਵਾਰਜ਼ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਤੇ ਉਹਨਾਂ ਨੇ ਕੈਰੀਅਰਸ ਨੂੰ ਇਹ ਕਿਹਾ ਵੀ ਜੋ ਵੀ ਇਹ 3 ELDs ਨੂੰ ਯੂਜ਼ ਕਰ ਰਹੇ ਆ, ਇਹਨਾਂ ਨੂੰ ਡਿਸਕੰਟੀਨਿਊ ਕਰੋ ਤੇ ਪੇਪਰ ਲੌਗ ਨੂੰ ਯੂਜ਼ ਕਰ ਲਓ ਜਾਂ ਲੌਗਿੰਗ ਸੌਫਟਵੇਅਰ, ਤਾਂ ਕਿ ਜਿਹੜੇ ਤੁਹਾਡੇ ਰਿਕੁਆਇਰਡ ਆਵਰਸ ਆਫ ਸਰਵਿਸ ਡਾਟਾ ਆ ਉਸ ਨੂੰ ਰਿਕਾਰਡ ਕੀਤਾ ਜਾ ਸਕੇ। ਤੇ ਜਿਹੜੀ ਤੁਹਾਡੀਆਂ ELDs ਆ ਉਸ ਨੂੰ ਰਿਪਲੇਸ ਕਰ ਲਓ ਜਿਹੜੀਆਂ ਰਜਿਸਟਰਡ ਡਿਵਾਈਸਸ ਲਿਸਟ ਦੇ ਵਿੱਚ ਆਉਂਦੀਆਂ ਹੈਗੀਆਂ। ਫਰਵਰੀ 7 2026 ਉਸ ਤੋਂ ਬਾਅਦ ਕਹਿੰਦੇ ਵੀ ਜੇ ਕੋਈ ਵੀ ਰਿਵੋਕਡ ELD, ਜਿਹੜੀ ELD ਨਹੀਂ ਯੂਜ਼ ਕਰ ਸਕਦੇ, ਉਹਦੇ ਲਈ ਕੋਈ ਸਾਈਟ ਕੀਤਾ ਗਿਆ ਤਾਂ ਉਸ ਨੂੰ ਨੋ ਰੈਕਡ ਆਫ ਡਿਊਟੀ ਸਟੇਟਸ ਦੇ ਵਿੱਚ ਪਾ ਦਿੱਤਾ ਜਾਊਗਾ ਤਾਂ ਪਲੇਸਡ ਆਊਟ ਆਫ ਸਰਵਿਸ ਲਾ ਐਨਫੋਰਸਮੈਂਟ ਵੱਲੋਂ ਕਰ ਦਿੱਤਾ ਜਾਊਗਾ। ਫਰਵਰੀ 7 ਤਾਈਂ FMCSA ਨੇ ਇਹ ਕਿਹਾ ਹੈ ਵੀ ਤੁਸੀਂ ਟਿਕਟ ਨਾ ਦਿਓ, ਵਾਰਨਿੰਗ ਜਿਹੜੀ ਆ ਉਹ ਦੇ ਸਕਦੇ ਹੈਗੇ ਆ। ਸੋ FMCSA ਨੇ ਇਹ ਵੀ ਪ੍ਰੋਮਿਸ ਕੀਤਾ ਵੀ ਨਵੀਂ ELD ਬੈਟਿੰਗ ਪ੍ਰੋਸੈਸ ਉਹ ਕਰਨ ਜਾ ਰਹੇ ਹੈਗੇ ਆ। ਦਸੰਬਰ 1 2025 ਚ ਉਹਨਾਂ ਨੇ ਇਹ ਕਿਹਾ ਵੀ ਜੋ FMCSA ਆ ਉਹ ਨਵੀਂ ਸਟ੍ਰੀਮਲਾਈਨਡ ELD ਬੈਟਿੰਗ ਪ੍ਰੋਸੈਸ ਕਰਨ ਜਾ ਰਹੇ ਆ ਤਾਂ ਕਿ ਜਿਹੜੀਆਂ ਨਾਨ ਕੰਪਲਾਇੰਸ ਡਿਵਾਈਸਸ ਹੈਗੀਆਂ ਉਹਨਾਂ ਨੂੰ ਬਲੌਕ ਕੀਤਾ ਜਾ ਸਕੇ। 14 ELDs ਅਕਤੂਬਰ 2025 ਤੋਂ ਲੈ ਕੇ ਹੁਣ ਤੱਕ ਆਲਰੇਡੀ ਆਊਟ ਆਫ ਸਰਵਿਸ ਕੀਤੀਆਂ ਜਾ ਚੁੱਕੀਆਂ ਹੈਗੀਆਂ। ਸੋ ਉਹ ਬਾਕੀ ਜਿਹੜੀਆਂ ਉਹ ਆਪਾਂ ਪਹਿਲੇ ਆਪਣੇ ਜਿਹੜੇ ਟਰੱਕਿੰਗ ਸ਼ੋਜ਼ ਆ ਉਹਨਾਂ ਦੇ ਵਿੱਚ ਦੱਸਦੇ ਰਹੇ ਆ। ਸੋ ਅੱਜ 3 ਹੋਰ ELDs FMCSA ਵੱਲੋਂ ਆਊਟ ਆਫ ਸਰਵਿਸ ਕਰ ਦਿੱਤੀਆਂ ਗਈਆਂ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।